ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ 27 ਤਰੀਕ ਆ ਰਹੀ ਹੈ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਹਰ ਮਹੀਨੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਕੇ 27 ਤਰੀਕ ਨੂੰ ਚੁਪਹਿਰਾ ਜਪ ਤਪ ਸਮਾਗਮ ਰੱਖਦੇ ਹਾਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਸ ਵਾਰੀ ਵੀ ਇਹ ਚੁਪਹਿਰਾ ਜਪ ਤਪ ਸਮਾਗਮ 27 ਤਰੀਕ ਨੂੰ ਸਵੇਰੇ 10 ਤੋਂ ਸ਼ਾਮ ਨੂੰ 4 ਵਜੇ ਤੱਕ ਹੋਣਗੇ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਰੂਪ ਹੋ ਕੇ ਆਪ ਇੱਕ ਇੱਕ ਦੀਆਂ ਝੋਲੀਆਂ ਭਰਦੇ ਨੇ, ਦੁਖੀਆਂ ਦੇ ਦੁੱਖ ਦੂਰ ਕਰਦੇ ਨੇ, ਰੋਗੀਆਂ ਦੇ ਰੋਗ ਦੂਰ ਕਰਦੇ ਨੇ, ਦੁੱਧ ਵਾਲਿਆਂ ਨੂੰ ਦੁੱਧ, ਪੁੱਤ ਵਾਲਿਆਂ ਨੂੰ ਪੁੱਤ ਦਿੰਦੇ ਨੇ। ਆਓ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਤਕਰੀਬਨ 9 ਵਜੇ ਸਾਰੀਆਂ ਸੰਗਤਾਂ ਨੇ ਰਾਮ ਤੀਰਥ ਰੋਡ ਵਿਖੇ ਪਹੁੰਚ ਜਾਣਾ ਔਰ ਸ਼ਾਮ ਨੂੰ 4 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਦਾ ਆਨੰਦ ਮਾਣਨਾ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਏਗਾ ਔਰ ਜਿਹੜੀਆਂ ਤਰਨ ਤਾਰਨ ਸਾਹਿਬ ਵੱਲੋਂ ਜਾਂ ਉੱਧਰਲੇ ਪਿੰਡਾਂ ਤੋਂ ਜਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ, ਉਹਨਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ 27 ਤਰੀਕ ਨੂੰ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੁਹਾਡੇ ਰਾਮ ਤੀਰਥ ਰੋਡ ਵਿਖੇ ਆਉਣ ਦੇ ਲਈ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ। ਜਿਹੜੀਆਂ ਸੰਗਤਾਂ ਉੱਧਰੋਂ ਆਉਣਾ ਚਾਹਣ 8:30 ਵਜੇ ਭਲਾਈ ਕੇਂਦਰ ਪਹੁੰਚ ਕੇ ਗੱਡੀਆਂ 'ਤੇ ਤੁਸੀਂ ਰਾਮ ਤੀਰਥ ਰੋਡ ਆ ਸਕਦੇ ਹੋ ਔਰ ਵਾਪਸੀ ਉਹੋ ਹੀ ਗੱਡੀਆਂ ਤੁਹਾਨੂੰ ਭਲਾਈ ਕੇਂਦਰ ਵਿਖੇ ਸ਼ਹਿਰ ਵਿਖੇ ਛੱਡ ਦੇਣਗੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 20 ਅਪ੍ਰੈਲ ਨੂੰ 20 ਅਪ੍ਰੈਲ ਇਹ ਮਾਰਚ ਦਾ ਮਹੀਨਾ, 20 ਅਪ੍ਰੈਲ ਨੂੰ ਜੋ ਰੈਣ ਸਭਾਈ ਸਮਾਗਮ ਰੱਖੇ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਹੁਵਿੰਡ ਸਾਹਿਬ। ਆਖੋ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਜਿਹੜੇ ਬਾਹਰ ਵਾਲੇ ਸੁਣਦੇ ਹੋ ਟਿਕਟਾਂ ਟੁਕਟਾਂ ਬੁੱਕ ਕਰਾ ਲਓ, ਪਰਿਵਾਰਾਂ ਸਮੇਤ ਪਹੁੰਚਣਾ ਤੇ ਇੱਥੇ ਜਿਹੜੀਆਂ ਸੰਗਤਾਂ ਸੁਣਦੀਆਂ ਨੇ, ਜੇ ਅੱਗੇ ਤੁਸੀਂ 10-10 ਪ੍ਰੇਮੀਆਂ ਨੂੰ ਲੈ ਕੇ ਆਉਂਦੇ, ਉੱਥੇ 100-100 ਪ੍ਰੇਮੀਆਂ ਨੂੰ ਲੈ ਕੇ ਆਉਣਾ, 200-200 ਪ੍ਰੇਮੀਆਂ ਨੂੰ ਆਪਣੇ ਦਸਵੰਧ ਵਿੱਚੋਂ ਬੱਸਾਂ ਬੁੱਕ ਕਰ ਲਓ, ਗੱਡੀਆਂ ਬੁੱਕ ਕਰ ਲਓ, ਜਿਵੇਂ ਵੀ ਤੁਸੀਂ ਆ ਸਕਦੇ ਹੋ ਨਾ। 20 ਅਪ੍ਰੈਲ ਨੂੰ ਤਕਰੀਬਨ ਸ਼ਾਮੀ 4 ਵਜੇ ਤੱਕ ਪਹੁੰਚ ਜਾਣਾ ਤੇ ਲੰਗਰ ਪ੍ਰਸ਼ਾਦ ਛਕ ਕੇ ਸਾਰੀਆਂ ਸੰਗਤਾਂ ਨੇ ਫਿਰ ਚੌਂਕੜੇ ਮਾਰ ਕੇ ਬਹਿ ਜਾਣਾ, ਕਿਉਂਕਿ ਕਾਫੀ ਵੱਡਾ ਉੱਥੇ ਹਾਲ ਹੈ, 20-25 ਹਜ਼ਾਰ ਸਰੀਰ ਬਹਿ ਜਾਂਦਾ। ਪਰ ਪਿਛਲੀ ਵਾਰੀ ਉਹ ਹਾਲ ਵੀ ਛੋਟਾ ਪੈ ਗਿਆ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਜਿੰਨੀ ਸੰਗਤ ਅੰਦਰ ਸੀ ਓਨੀ ਸੰਗਤ ਬਾਹਰ ਬੈਠੀ ਸੀ, ਇੰਨਾ ਪ੍ਰਬੰਧ ਕਰਨਾ ਪੈ ਗਿਆ। ਇਸ ਕਰਕੇ 4 ਵਜੇ ਦੇ ਕਰੀਬ ਸਾਰੀ ਸੰਗਤ ਪਹੁੰਚਿਓ, ਲੰਗਰ ਪ੍ਰਸ਼ਾਦ ਛਕ ਕੇ ਸਭ ਨੇ ਫਿਰ ਚੌਂਕੜੇ ਮਾਰ ਕੇ ਮਹਾਰਾਜ ਜੀ ਦੀ ਕਿਰਪਾ ਨਾਲ ਬਹਿ ਜਾਣਾ। 9 ਤੋਂ 3 ਵਜੇ ਤੱਕ ਰੈਣ ਸਬਾਈ ਦਾ ਸਮਾਂ ਹੋਏਗਾ 20 ਅਪ੍ਰੈਲ ਨੂੰ। ਔਰ ਮੈਂ ਬਾਪੂ ਖੰਡੇ ਵਾਲੇ ਦੀ ਗੋਦੀ 'ਚ ਕਹਿ ਰਿਹਾ, ਰੈਣ ਸਬਾਈ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੀ ਇੰਨੀ ਤਾਕਤ ਹੈ, ਇੰਨੀ ਤਾਕਤ ਹੈ। ਇੱਕ ਰਾਤ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਲੇਖੇ ਵਿੱਚ ਲਾ ਦਿਓ, ਰੈਣ ਸਬਾਈ ਕੱਟ ਲਓ, ਬਾਬਾ ਦੀਪ ਸਿੰਘ ਨੇ ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਤੁਹਾਡੀਆਂ ਰਾਤਾਂ ਕੱਟ ਦੇਣੀਆਂ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਔਰ ਮੈਂ ਗੁਰੂ ਦੀ ਹਜ਼ੂਰੀ 'ਚ ਬੈਠਾ ਖਰਾ ਵਚਨ ਕਰ ਰਿਹਾ। ਪਿਛਲੀ ਵਾਰੀ 2 ਸਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ ਜਦੋਂ ਮੈਂ ਅੰਦਰ ਐਂਟਰ ਹੋਣ ਲੱਗਾ ਸਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਰੈਣ ਸਬਾਈ ਲਈ। ਪਿਛਲੀ ਵਾਰੀ ਹੋਈ ਸੀ 20 ਮਈ ਨੂੰ, ਇਸ ਵਾਰੀ ਆ ਰਹੀ 20 ਅਪ੍ਰੈਲ ਨੂੰ। ਤੇ ਜਦੋਂ ਮੈਂ ਐਂਟਰ ਹੋਣ ਲੱਗਾ 2 ਸਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ। ਆ ਲੱਖ ਤੋਂ ਥਲਵਾਂ ਹਿੱਸਾ ਕੰਮ ਨਹੀਂ ਸੀ ਕਰਦਾ ਉਹਨਾਂ ਦਾ, ਤੇ ਇੱਕ ਦੀ ਤੇ ਸਾਡੇ ਤੱਕ ਰਿਪੋਰਟ ਆ ਗਈ, ਦੂਜਿਆਂ ਨੇ ਸੰਪਰਕ ਨਹੀਂ ਕੀਤਾ। ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਪਿਛਲੇ ਸਾਲ ਵੀਲ ਚੇਅਰ ਤੇ ਸੀ ਉਹ ਬੱਚਾ, ਤੇ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਇੱਕ ਰਾਤ ਰੈਣ ਸਬਾਈ ਕੱਟਣ ਦਾ ਸਦਕਾ ਉਹ ਆਪਣੇ ਪੈਰਾਂ ਤੇ ਖੜਾ ਹੋ ਗਿਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਪਰ ਤੱਕ ਕਰਾਮਾਤ ਜਿਨੇ ਵੇਖਣੀ ਹੈ ਨਾ, ਉਹ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਜਨਮ ਸਥਾਨ ਦੇ ਉੱਤੇ ਆ ਕੇ ਪਹੁਵਿੰਡ ਸਾਹਿਬ ਰੈਣ ਸਬਾਈ ਕੱਟ ਲਿਓ। ਦੁੱਧ ਵਾਲਿਆਂ ਨੂੰ ਦੁੱਧ ਮਿਲਣੇ ਨੇ, ਪੁੱਤ ਵਾਲਿਆਂ ਨੂੰ ਪੁੱਤ ਮਿਲਣੇ, ਜਿਨ੍ਹਾਂ ਦੇ ਕਾਰੋਬਾਰ ਰੁਕੇ ਪਏ ਬਾਪੂ ਨੇ ਉਹ ਚਲਾਉਣੇ ਨੇ, ਬਰਕਤਾਂ ਪਾਉਣੀਆਂ ਨੇ, ਜਿਨ੍ਹਾਂ ਦੇ ਵੀਜ਼ੇ ਵੂਜ਼ੇ ਨਹੀਂ ਲੱਗਦੇ ਉਹ ਲਵਾਉਣੇ, ਜੋ ਕੁਝ ਮਰਜ਼ੀ ਲੈ ਲਓ। ਤੇ ਸੱਚੀ ਗੱਲ, ਰੈਣ ਸਬਾਈ ਕੱਟ ਕੇ ਜੇ ਬਾਬਾ ਦੀਪ ਸਿੰਘ ਨੂੰ ਮੰਗ ਲਓਗੇ, ਬਾਬਾ ਦੀਪ ਸਿੰਘ ਵੀ ਤੁਹਾਡੇ ਨਾਲ ਹੀ ਤੁਰ ਪੈਣਗੇ। ਸਤਿ ਸ੍ਰੀ ਅਕਾਲ। 100 ਪ੍ਰੇਮੀਆਂ ਨੂੰ, 200 ਪ੍ਰੇਮੀਆਂ ਨੂੰ ਪ੍ਰੇਰਨਾ, 500 ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ ਲਿਆਉਣਾ ਸਭ ਨੇ। ਪਹੁਵਿੰਡ ਸਾਹਿਬ ਭਿੱਖੀਵਿੰਡ ਦੇ ਕੋਲ ਇਹ ਅਸਥਾਨ ਹੈ। ਭਿੱਖੀਵਿੰਡ ਭਰ ਲੈਣਾ ਗੂਗਲ ਦੇ ਉੱਤੇ, ਪਹੁਵਿੰਡ ਸਾਹਿਬ ਭਰ ਲਓਗੇ ਉਹ ਵੀ ਆ ਜਾਏਗਾ। ਜਿਹਨੂੰ ਕੁਝ ਨਾ ਸਮਝ ਆਵੇ ਕਿ ਕਿੱਥੇ ਪਹੁੰਚਣਾ ਕਿੱਥੇ ਜਾਣਾ, ਉਹ
ਦੁਪਹਿਰੀ 3 ਵਜੇ ਦੇ ਕਰੀਬ ਸਾਰੇ ਪ੍ਰੇਮੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਪਹੁੰਚ ਜਾਣ। ਦੁਪਹਿਰੀ 3 ਵਜੇ 20 ਅਪ੍ਰੈਲ ਨੂੰ ਦੁਪਹਿਰੀ 3 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਸੰਗਤਾਂ ਪਹੁੰਚ ਜਾਣ। ਉੱਥੋਂ ਫਿਰ ਬੱਸਾਂ ਤੁਹਾਨੂੰ ਪੌਵਿੰਡ ਸਾਹਿਬ ਲੈ ਵੀ ਜਾਣਗੀਆਂ, ਵਾਪਸੀ ਤੇ ਛੱਡ ਵੀ ਦੇਣਗੀਆਂ। ਇਹ ਜ਼ਰੂਰੀ ਬੇਨਤੀ ਹੈ, ਇੱਕ ਦੂਜੇ ਨੂੰ ਮੈਸੇਜ ਕਰ ਦਿਓ। 20 ਅਪ੍ਰੈਲ ਦੀਆਂ ਤਿਆਰੀਆਂ ਕਰ ਲਓ ਹੁਣ ਤੋਂ ਹੀ, ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਆਪਣੇ ਆਪਣੇ ਦੁੱਖਾਂ ਨੂੰ ਕਟਵਾਉਣ ਦਾ ਸਮਾਂ ਇਹ ਹੁਣ ਰਹਿਣ ਸਬਾਈ ਆ ਵੀ ਬੜੇ ਮਹੀਨਿਆਂ ਬਾਅਦ ਰਹੀ ਹੈ, ਬਹੁਤ ਮਹੀਨਿਆਂ ਬਾਅਦ ਆਪਾਂ ਕਰਨੇ ਰਹਿਣ ਸਬਾਈ। ਸਭ ਨੂੰ ਬੇਨਤੀ, ਸਭ ਨੇ ਹਾਜ਼ਰੀਆਂ ਵੱਧ ਚੜ ਕੇ ਭਰਨੀਆਂ। ਸੁਖ ਨਾਹੀ Why?
ਬਹੁਤੇ ਧਨ ਖਾਟੇ। ਕਹਿੰਦੇ ਕੋਈ ਬਹੁਤਾ ਧਨ ਕਮਾ ਲਵੇ, ਕਵੇ ਧਨ ਦੇ ਨਾਲ ਮੈਂ ਸੁਖੀ ਹੋ ਜਾਵਾਂਗਾ, ਆਤਮਿਕ ਸੁੱਖ ਮਿਲ ਜਾਏਗਾ। ਕਹਿੰਦੇ ਇਹ ਉਹਦੀ ਗਲਤ ਫਹਿਮੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਧਨ ਦੇ ਨਾਲ ਦੁਨਿਆਵੀ ਚੀਜ਼ਾਂ ਖਰੀਦ ਸਕਦਾ, ਪਰ ਅੰਦਰਲਾ ਸੁੱਖ ਨਹੀਂ, ਅੰਦਰਲਾ ਸੁੱਖ ਨਹੀਂ। ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੇ ਨਿਰਦ ਨਟੇ। ਕਹਿੰਦੇ ਅੱਖਾਂ ਦੇ ਨਾਲ ਨਾਟਕ ਚੇਟਕ ਮਾੜੀਆਂ ਚੀਜ਼ਾਂ ਵੇਖਣੀਆਂ, ਬੰਦਾ ਕਵੇ ਮੈਂ ਇਹਦੇ ਨਾਲ ਸੁਖੀ ਹੋ ਜਾਵਾਂਗਾ, ਕੁਝ ਸਮੇਂ ਦੇ ਲਈ ਉਹਨੂੰ ਇਦਾਂ ਫੀਲ ਹੁੰਦਾ ਮੈਨੂੰ ਬੜਾ ਮਜ਼ਾ ਆ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਪਰ ਅੰਦਰਲਾ ਸੁੱਖ ਇਹ ਚੀਜ਼ਾਂ ਨਾਲ ਵੀ ਨਹੀਂ ਮਿਲਦਾ। ਅੱਗੇ ਮਹਾਰਾਜ ਕਹਿ ਰਹੇ ਸੁਖ ਨਾਹੀ ਬਹੁ ਦੇਸ ਕਮਾਏ। ਬੜੇ ਦੇਸ਼ਾਂ ਨੂੰ ਜਿੱਤ ਲਿਆ ਬੰਦੇ ਨੇ, ਇਉਂ ਕਹਿ ਲੋ ਬੜੇ ਦੇਸ਼ਾਂ ਦਾ ਭਰਮਣ ਕਰ ਲਿਆ। ਮੈਂ ਅਮਰੀਕਾ ਚਲਿਆ ਗਿਆ, ਮੈਂ ਕੈਨੇਡਾ ਚਲਿਆ ਗਿਆ, ਮੈਂ ਇੰਗਲੈਂਡ ਗਿਆ, ਮੈਂ ਫਲਾਣੀ ਜਗ੍ਹਾ ਗਿਆ, ਬੜੀਆਂ ਥਾਵਾਂ ਤੇ ਗਿਆ, ਪਰ ਅੰਦਰਲਾ ਸੁੱਖ ਤਾਂ ਵੀ ਨਹੀਂ ਮਿਲਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਕਿਉਂਕਿ ਥਾਵਾਂ ਤੋਂ ਬਦਲੀਆਂ, ਆਪਣੇ ਆਪ ਨੂੰ ਤੇ ਬਦਲਿਆ ਹੀ ਕੋਈ ਨਹੀਂ। ਹਾਂਜੀ, ਜਿਹੋ ਜਿਹੇ ਇੱਥੇ ਕਲਪਨਾ ਉੱਥੇ ਵੀ ਉਹੋ ਜਿਹੇ ਕਲਪਨੇ। ਹਾਂਜੀ ਮਹਾਰਾਜ ਫਿਰ ਦੱਸੋ ਸੁੱਖ ਕਿੱਥੇ ਨੇ? ਧਨ ਕਮਾਉਣ ਦੇ ਨਾਲ ਵੀ ਸੁੱਖ ਨਹੀਂ ਮਿਲਦਾ, ਅੱਖਾਂ ਨਾਲ ਨਾਟਕ ਚੇਟਕ ਇਹ ਚੀਜ਼ਾਂ ਵੇਖਣ ਨਾਲ ਵੀ ਸੁੱਖ ਨਹੀਂ। ਬਹੁਤੇ ਦੇਸ਼ਾਂ ਦਾ ਮੈਂ ਭਰਮਣ ਕਰ ਲਵਾਂ, ਦੇਸ਼ਾਂ ਨੂੰ ਜਿੱਤ ਲਵਾਂ, ਤਾਂ ਵੀ ਸੁੱਖ ਨਹੀਂ। ਸੁੱਖ ਕਿੱਥੇ? ਮਹਾਰਾਜ ਪਤਾ ਕੀ ਕਹਿੰਦੇ? ਸੁਖ ਨਾਹੀ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਮੈਨੂੰ ਤੇ ਸਾਰੇ ਸੁੱਖ ਉਦੋਂ ਮਿਲਦੇ ਜਦੋਂ ਮੈਂ ਕਹਿਣਾ ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਮੈਂ ਤੇਰਾ, ਮੈਂ ਤੇਰਾ, ਸਾਰੇ ਸੁੱਖੇ ਦੇ ਚੈਨੇ। ਤੂੰ ਮੇਰਾ। ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜੀ ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ। ਜੀ ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਸੁਖ ਸਹਿਜ ਆਨੰਦ ਲਹੋ। ਮਹਾਰਾਜ ਕਹਿੰਦੇ ਆਤਮਿਕ ਅਡੋਲਤਾ ਦੇ ਸੁੱਖ ਮਾਣੋ, ਆਨੰਦ ਮਾਣੋ, ਪਰ ਕਿੱਥੇ ਮਹਾਰਾਜ? ਸਾਧ ਸੰਗਤ ਪਾਈਏ ਵੱਡ ਭਾਗੀ। ਕਹਿੰਦੇ ਸੰਗਤ ਵਿੱਚ ਬਹਿ ਕੇ ਸੁੱਖ ਲੈ, ਆਨੰਦ ਲੈ, ਆਤਮਿਕ ਅਡੋਲਤਾ ਦੇ ਆਨੰਦ ਮਾਣ ਸੰਗਤ ਵਿੱਚ ਬਹਿ ਕੇ। ਪਰ ਇਹ ਸੰਗਤ ਕਹਿੰਦੇ ਵੱਡੇ ਭਾਗਾਂ ਨਾਲ ਮਿਲਣੀ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਵੱਡੇ ਭਾਗਾਂ ਦੇ ਨਾਲ ਸੰਗਤ ਮਿਲਣੀ, ਵੱਡੇ ਭਾਗਾਂ ਨਾਲ। ਨਹੀਂ ਤੇ ਬੰਦਾ ਕਹਿੰਦਾ ਛੱਡ ਪਰਾਂ ਕੀ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਕਹਿੰਦੇ ਵੱਡੇ ਭਾਗਾਂ ਨਾਲ ਸੰਗਤ ਮਿਲਦੀ। ਤੇ ਇੱਕ ਕੰਮ ਕਰੀ, ਜਦੋਂ ਸੰਗਤ ਮਿਲ ਜੇ ਨਾ, ਸੰਗਤ ਵਿੱਚ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਹੀ ਜਾਈ। ਧੰਨ ਗੁਰੂ ਰਾਮਦਾਸ ਨੂੰ ਧੰਨ ਕਹੀ ਜਾਈ, ਬਾਬਾ ਦੀਪ ਸਿੰਘ ਨੂੰ ਧੰਨ ਕਹੀ ਜਾਈ। ਸਾਰੇ ਸੁੱਖ ਤੈਨੂੰ ਆਪੇ ਮਿਲਣੇ ਸ਼ੁਰੂ ਹੋ ਜਾਣੇ, ਆਤਮਿਕ ਆਨੰਦ ਵੀ ਤੈਨੂੰ ਆਪੇ ਮਿਲਣ ਲੱਗ ਪੈਣਾ। ਬਸ ਇੱਕ ਕੰਮ ਨਾ ਛੱਡੀ। ਕਿਹੜਾ? ਸਾਧ ਸੰਗਤ ਪਾਈਏ ਵੱਡ ਭਾਗੀ। ਗੁਰਮੁਖ ਹਰ ਹਰ ਨਾਮ ਕਹੋ। ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਮੈਂ
सुत बनता। कहते मां प्यो पुत्र धीआं इस्त्री ये माया दे मोह दियां फाइयां पाउंदे ने। ये नहीं कि ड्यूटियां निभाउणियां नहीं, निभाओ पर फसो ना, गल इन्नी है। बंधन मात पिता सुत बनता, बंधन कर्म धर्म हौ करता। धार्मिक काम भी कई बारी प्यारे जमा दियां फाइयां पवा देंदे ने। जदों वो धार्मिक कीते हुए कामां दा अंदर अहंकार आ गया। कीते ते तीरथ, कीती ती यात्रा है जी, जागया ते अमृत वेले, कीती ते सेवा। पर जदों कहा ना मैं कीती, पर कहंदे नाले फाइयां तैयार रखो। धन गुरु रामदास जी, गुरु रामदास जी। तीर्थां ते जाके तू लोहे दे संगल ते ला ले, पर सोने दियां जंजीरां पा के आ गया। रिया ते कैदी दा कैदी ना कर, भावें लोहे दियां जंजीरां पै जाण, भावें सोने दियां, है ते कैदी है ना। बंधन कर्म धर्म हौ करता। कहंदे जिन्ने कर्म धर्म तू कीते इन्हां ने भी तैनूं बंधन पाए। ते महाराज ये बंधन मेरे कट्टे कदों जाणगे? कहंदे उदों कट्टियां जाणियां ये फाइयां जदों तू बंधन कट्टण वाले नूं हिरदे च वसाउणा शुरू कर देगा। आखो धन गुरु रामदास जी, गुरु रामदास जी। बंधन काटन हार मन वसै, तो सुख पावे। सारे सुख उदों मिलने, तो सुख पावे निज घर बसै। सारे सुख कदों मिलने? मैं तेरा, मैं तेरा, मैं तेरा, मैं तेरा, मैं तेरा तू मेरा। मैं तेरा, मैं तेरा, मैं तेरा तू मेरा। रामदास जी, सुखां दी कमी नहीं। मारा कहने पर वो भी दुखी। मारा सुखी कौन? हर का नाम जपत होए सुखिया, सुख नाही रे, सुख नाही रे, सुख नाही रे। हो हर भगत बिना, हर भगत बिना सुख नाही रे। हर भगत बिना, हर भगत बिना सुख नाही रे। हो हर भगत बिना, 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 हर भगत बिना। बोले सोनिहाल सत श्री अकाल। सत श्री अकाल। धन गुरु रामदास जी, धन गुरु रामदास जी। प्यार न लखो न जी धन बाबा। संसार दे अंदर हर बंदा, हर मनुख सुख दी प्राप्ति दे लई हर वेले यतन करता है, हर वेले यतनशील रहिंदा है। मैनूं सुख मिले, सुख मिले।
ਦੁੱਖ ਵਿੱਚ ਘਿਰਿਆ ਬੰਦਾ ਸੁੱਖ ਦੀ ਪ੍ਰਾਪਤੀ ਲਈ ਤੇ ਦੁੱਖਾਂ ਤੋਂ ਛੁਟਕਾਰਾ ਪਾਉਣ ਦੇ ਲਈ ਹਰ ਵੇਲੇ ਭੱਜਿਆ ਹੀ ਫਿਰਦਾ ਹੈ। ਪਰ ਸੁੱਖ ਦੁੱਖ ਮਨੁੱਖੀ ਜੀਵਨ ਦੇ ਅਨਿਖੜਵੇਂ ਅੰਗ ਨੇ। ਅੰਗ, ਸੁੱਖ ਵੀ ਦੁੱਖ ਵੀ, ਜਾਂ ਇਉਂ ਕਹਿ ਲਓ ਸਾਡਾ ਜੀਵਨ ਸੁੱਖ ਦੁੱਖ ਦਾ, ਖੁਸ਼ੀ ਗਮੀ ਦਾ ਸੁਮੇਲ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਕਿਸੇ ਨੂੰ ਬਹੁਤ ਸੁੱਖ ਨੇ, ਥੋੜੇ ਦੁੱਖ ਨੇ, ਕਿਸੇ ਨੂੰ ਬਹੁਤ ਦੁੱਖ ਨੇ, ਥੋੜੇ ਸੁੱਖ ਨੇ। ਖੁਸ਼ੀ ਗਮੀ ਦਾ ਸੁਮੇਲ ਹੈ ਸਾਡਾ ਜੀਵਨ। ਸੁਣਿਓ ਧਿਆਨ ਨਾਲ। ਪਰ ਬੰਦਾ ਚਾਹੁੰਦਾ ਸੁੱਖ ਹੀ ਹੈ। ਪਰ ਸਤਿਗੁਰੂ ਕਹਿੰਦੇ ਸੁੱਖ ਕੋ ਮੰਗੇ ਸਭ ਕੋ, ਦੁੱਖ ਨਾ ਮੰਗੇ ਕੋਏ। ਸਾਰੇ ਸੁੱਖ ਚਾਹੁੰਦੇ ਨੇ, ਦੁੱਖ ਨਹੀਂ ਕੋਈ ਚਾਹੁੰਦਾ। ਹਾਂਜੀ, ਇੱਥੋਂ ਤੱਕ ਮਹਾਰਾਜ ਨੇ ਬਚਨ ਕੀਤੇ, ਕਹਿੰਦੇ ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਦੁੱਖਾਂ ਨੂੰ ਲੈਣ ਵਾਸਤੇ ਥੋੜੀ ਕੋਈ ਯਤਨ ਕਰਦਾ ਹੈ। ਸੁੱਖ ਦੀ ਪ੍ਰਾਪਤੀ ਦੇ ਲਈ ਬੰਦਾ ਹਰ ਵੇਲੇ ਯਤਨਸ਼ੀਲ ਰਹਿੰਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਤੇ ਸੁੱਖ ਦੀ ਪ੍ਰਾਪਤੀ ਦੇ ਲਈ ਕਈ ਵਾਰੀ ਝੂਠ ਵੀ ਬੜੇ ਬੋਲਦਾ ਹੈ। ਹਾਂਜੀ, ਸੁੱਖ ਦੀ ਪ੍ਰਾਪਤੀ ਦੇ ਲਈ ਹੇਰਾ ਫੇਰੀਆਂ ਵੀ ਬੜੀਆਂ ਕਰਦਾ ਹੈ। ਮੈਨੂੰ ਵੱਧ ਤੋਂ ਵੱਧ ਸੁੱਖ ਮਿਲਣ, ਇਹ ਚੀਜ਼ ਨੂੰ ਪ੍ਰਾਪਤ ਕਰਨ ਦੇ ਲਈ ਦੂਜਿਆਂ ਦਾ ਕਈ ਵਾਰੀ ਹੱਕ ਵੀ ਬੜਾ ਮਾਰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਸੁੱਖ ਲੈਣ ਵਾਸਤੇ, ਮਾਇਆ ਇਕੱਠੀ ਕਰਨ ਵਾਸਤੇ ਹਰ ਵੇਲੇ ਭੱਜਿਆ ਹੀ ਫਿਰਦਾ, ਭੱਜਿਆ ਹੀ ਫਿਰਦਾ ਕਿ ਸ਼ਾਇਦ ਮੈਨੂੰ ਆਹ ਕੰਮ ਕਰਨ ਦੇ ਨਾਲ, ਝੂਠ ਬੋਲਣ ਨਾਲ ਸੁੱਖ ਮਿਲ ਜਾਣਗੇ, ਹੇਰਾ ਫੇਰੀਆਂ ਕਰਨ ਨਾਲ ਸੁੱਖ ਮਿਲ ਜਾਣਗੇ, ਹੱਕ ਮਾਰਨ ਨਾਲ ਸੁੱਖ ਮਿਲ ਜਾਣਗੇ। ਪਰ ਪਿਆਰਿਓ ਇਹ ਗੱਲ ਭੁੱਲ ਜਾਂਦਾ ਕਿ ਜਿਨ੍ਹਾਂ ਦੇ ਲਈ ਮੈਂ ਹੱਕ ਮਾਰ ਰਿਹਾ, ਜਿਨ੍ਹਾਂ ਦੇ ਲਈ ਮੈਂ ਦੂਜਿਆਂ ਨੂੰ ਲੁੱਟ ਰਿਹਾ, ਜਿਨ੍ਹਾਂ ਦੇ ਲਈ ਮੈਂ ਹਰ ਵੇਲੇ ਭੱਜਿਆ ਫਿਰਦਾ, ਜਿਨ੍ਹਾਂ ਦੇ ਲਈ ਮੈਂ ਧੋਖੇ ਧੜੀਆਂ ਕਰਦਾ ਵਾਂ, ਅਖੀਰ ਉਹਨਾਂ ਨੇ ਵੀ ਮੇਰਾ ਸਾਥ ਨਹੀਂ ਦੇਣਾ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਸਤਦਾਰ ਆਪੇ ਆਨ ਲੁਟਾਵੇ। ਮਹਾਰਾਜ ਕਹਿੰਦੇ ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿਲੀ ਜੈ। ਇਹ ਨਹੀਂ ਕਿਹਾ ਉਹਦੇ, ਤੇਰੇ ਲੇਖਾ ਤੇ ਤੈਨੂੰ ਦੇਣਾ ਪੈਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਸੱਚੀ ਗੱਲ ਏ, ਸੱਚ ਦੀ ਪ੍ਰਾਪਤੀ ਦੇ ਲਈ ਕਈ ਵਾਰੀ ਵਾਹਿਗੁਰੂ ਸੁੱਖ ਦੀ ਪ੍ਰਾਪਤੀ ਦੇ ਲਈ ਕਈ ਵਾਰੀ ਦੂਜਿਆਂ ਦੀਆਂ ਐਵੇਂ ਝੂਠੀਆਂ ਖੁਸ਼ਾਮਦਾਂ ਵੀ ਬੜੀਆਂ ਕਰਦਾ ਕਿ ਤੁਹਾਡੇ ਵਰਗਾ ਤਾਂ ਦੂਜਾ ਹੈ ਕੋਈ ਨਹੀਂ। ਅਸਲ ਵਿੱਚ ਕੀ ਹੈ, ਆਪਣਾ ਮਤਲਬ ਕਢਾਉਣ ਲਈ ਕਹਿ ਰਿਹਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੈਨੂੰ ਕਹਿਣ ਦੇਣਾ ਪਿਆਰਿਓ, ਸੁੱਖ ਦੀ ਪ੍ਰਾਪਤੀ ਦੇ ਲਈ ਮਹਾਰਾਜ ਦਾ ਇਹ ਬਚਨ ਹੈ, ਕਹਿੰਦੇ ਕੁੱਤਿਆਂ ਵਾਂਗੂ ਭਟਕਦਾ ਫਿਰਦਾ ਹੈ। ਕੁੱਤਿਆਂ ਵਾਂਗੂ, ਮੈਂ ਨਹੀਂ ਕਹਿ ਰਿਹਾ, ਮਹਾਰਾਜ ਕਹਿੰਦੇ ਕੁੱਤਿਆਂ ਵਾਂਗੂ ਭਟਕਦਾ ਫਿਰਦਾ, ਕਦੀ ਕਿਸੇ ਬੂਹੇ, ਕਦੀ ਕਿਸੇ ਬੂਹੇ, ਕਦੀ ਕਿਸੇ ਨੂੰ ਖੁਸ਼ ਕਰਨ ਦੀ ਸਕੀਮ ਬਣਾ ਲਈ, ਕਦੀ ਕਿਤੋਂ ਹੇਰਾ ਫੇਰੀਆਂ, ਕਦੀ ਕਿਸੇ ਨੂੰ ਦੁਖੀ ਕੀਤਾ ਕਿ ਮੈਨੂੰ ਸੁੱਖ ਮਿਲੇ। ਮਹਾਰਾਜ ਕਹਿੰਦੇ ਕੁੱਤਿਆਂ ਵਾਂਗੂ ਭੱਜਾ ਹੀ ਫਿਰਦਾ, ਸੁੱਖ ਕੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਹੈ ਜੀ, ਮਹਾਰਾਜ ਕਹਿ ਰਹੇ, ਕਹਿੰਦੇ ਸੁਖ ਕੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜਿਉ ਡੋਲਤ, ਨੈ ਸੁਧ ਰਾਮ ਭਜਨ ਕੀ। ਕਹਿੰਦੇ ਜਿਵੇਂ ਕੁੱਤਾ ਦੁਆਰੇ ਦੁਆਰੇ ਭਟਕਦਾ ਫਿਰਦਾ ਨਾ ਸੁੱਖ ਲੈਣ ਵਾਸਤੇ, ਬੰਦਾ ਵੀ ਇਦਾਂ ਭਟਕਦਾ, ਪਰ ਸੁੱਖ ਫਿਰ ਵੀ ਨਹੀਂ ਮਿਲਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਮਾਰੇ ਫਿਰ ਮਸਲਾ ਹੱਲ ਕਰ ਦਿਓ ਜੀ ਮੇਰਾ। ਇਹ ਮਸਲਾ ਜਿਹਾ ਖੜਾ ਹੋ ਗਿਆ, ਇਹ ਹੱਲ ਕਰੋ। ਮੈਂ ਸੁੱਖ ਤੇ ਚਾਹੁੰਦਾ ਵਾਂ, ਪਰ ਜਿਹੜੇ ਕੰਮ ਮੈਂ ਕਰਦਾ ਉਹਦੇ ਨਾਲ ਸੁੱਖ ਮਿਲਦੇ ਨਹੀਂ। ਤੁਸੀਂ ਦੱਸੋ ਕਿਹੜੇ ਕੰਮ ਮੈਂ ਕਰਾਂ ਜਿਨ੍ਹਾਂ ਨਾਲ ਮੈਨੂੰ ਸੁੱਖ ਮਿਲੇ। ਤੇ ਮਹਾਰਾਜ ਕਹਿੰਦੇ ਫਿਰ ਸੁਣ, ਮੈਂ ਥੋੜੇ ਜਿਹੇ ਮਿੰਟਾਂ ਦੇ ਵਿੱਚ 2 ਜਾਂ 3 ਕੰਮ ਬੋਲਾਂਗਾ, ਯਤਨ ਕਰਿਓ ਉਹ ਕੰਮਾਂ ਨੂੰ ਹਿਰਦੇ 'ਚ ਵਸਾਉਣ ਦਾ। ਹਿਰਦੇ 'ਚ ਵਸਾਉਣ ਦਾ। ਕਹਿੰਦੇ ਜੇ ਸੁੱਖ ਚਾਹੁੰਦਾ ਹੈ ਨਾ ਤੇ ਇੱਕ ਕੰਮ ਕਰ, ਆ ਸੰਗਤ ਵਿੱਚ ਬਹਿ ਤੇ ਉਹਦਾ ਨਾਮ ਜਪਿਆ ਕਰ। ਹਾਂਜੀ,
ਸੁਣਿਆ ਹੀ ਸੀ ਵਿੱਚ ਤੁਸੀਂ, ਹਰ ਕਾ ਨਾਮ ਜਪਤ ਹੋਏ ਸੁਖੀਆ। ਜਪਿਆ ਕਰ, ਜਿੰਨਾ ਸਮਾਂ ਮਿਲੇ ਕਿਹਾ ਕਰ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦੂਜਿਆਂ ਦੇ ਕੱਪੜੇ ਨਾ ਐਵੇਂ ਧੋਇਆ ਕਰ, ਕਿਹਾ ਕਰ ਧੰਨ ਬਾਬਾ ਦੀਪ ਸਿੰਘ। ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਮੂਲ ਮੰਤਰ ਦਾ ਜਾਪ ਕਰਿਆ ਕਰ, ਜਪਜੀ ਸਾਹਿਬ ਪੜ੍ਹ ਲਿਆ ਕਰ, ਬਾਣੀ ਦਾ ਪਹਿਰਾ ਵਧਾ, ਸੰਗਤ ਵਿੱਚ ਬਹਿ ਅੰਮ੍ਰਿਤ ਵੇਲਾ ਸੰਭਾਲ, ਤੈਨੂੰ ਆਤਮਿਕ ਸੁੱਖ ਮਿਲਣੇ ਸ਼ੁਰੂ ਹੋ ਜਾਣਗੇ। ਸੰਗਤ ਵਿੱਚ ਵਿਆਹ ਕਰ, ਸੰਗਤ ਵਿੱਚ। ਬਾਹਰ ਕਿਤੇ ਜੰਗਲ ਨੂੰ ਅੱਗ ਲੱਗੀ ਹੋਵੇ ਤੇ ਜੰਗਲੀ ਜਾਨਵਰ ਫਿਰ ਪਾਣੀ ਲੱਭਦੇ ਨੇ ਕਿ ਉੱਥੇ ਠੰਡਕ ਮਿਲੇਗੀ, ਉੱਥੇ ਅਸੀਂ ਬਚ ਜਾਾਂਗੇ, ਅੱਗ ਦਾ ਅਸਰ ਨਹੀਂ ਹੋਏਗਾ। ਬਾਹਰ ਅੱਗ ਲੱਗੀ ਪਈ ਏ, ਪਰ ਜਦੋਂ ਬੰਦਾ ਸੰਗਤ ਵਿੱਚ ਆ ਕੇ ਨਾਮ ਜਪਦਾ, ਬਾਬਾ ਦੀਪ ਸਿੰਘ ਦੀ, ਗੁਰੂ ਰਾਮਦਾਸ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿੰਦਾ, ਫਿਰ ਇਹ ਤਪੇ ਹੋਏ ਮਨ ਨੂੰ ਵੀ ਸ਼ਾਂਤੀ ਮਿਲਣ ਲੱਗ ਪੈਂਦੀ ਹੈ। ਹਾਂਜੀ, ਪਹਿਲਾ ਕੰਮ ਕਰ, ਸੰਗਤ ਕਰ, ਨਾਮ ਜਪ, ਬੰਦਗੀ ਕਰ, ਸੁੱਖ ਮਿਲਣੇ ਸ਼ੁਰੂ ਹੋ ਜਾਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਦੂਜਾ ਕੰਮ ਕਰ ਲੈ, ਆਸ ਭਰੋਸਾ ਆਪਣੇ ਗੁਰੂ ਦੇ ਉੱਤੇ ਰੱਖੀ। ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅ। ਅਸੀਂ ਤੇ ਆਸ ਰੱਖਦੇ ਹਾਂ ਬੰਦਿਆਂ ਦੇ ਉੱਤੇ, ਇਹੋ ਜੀ ਐਕਸਪੈਕਟੇਸ਼ਨਸ ਕਰਨ ਲੱਗ ਪੈਂਦੇ ਆ ਬੰਦਿਆਂ ਦੇ ਉੱਤੇ। ਮੈਨੂੰ 1100 ਸਗਨ ਪਾਇਆ ਨਾ, ਜੇ 2100 ਪਾਏਗਾ ਨਾ ਮੇਰੇ ਮੁੰਡੇ ਦੇ ਵਿਆਹ ਤੇ ਤਾਂ ਤੇ ਤਸੱਲੀ, ਜੇ ਉਹਨੇ ਕਿਤੇ 500 ਪਾਤਾ ਤਾਂ ਵੀ ਅੱਗ ਲੱਗ ਜਾਣੀ। ਮੈਂ 1100 ਪਾਇਆ ਸੀ ਇਹਨੂੰ, ਇਹਨੇ ਤੇ 500 ਪਾਇਆ। ਅਸੀਂ ਆਸ ਤੇ ਬੰਦਿਆਂ ਤੇ ਲਾ ਲਈ, ਜਿੱਦਾਂ ਮਰਜ਼ੀ ਲਾ ਲਓ, ਇਹ ਗੱਲ ਨਹੀਂ। ਮੈਂ ਤੇ ਉਹਦੀ ਫਲਾਣੇ ਵੇਲੇ ਮਦਦ ਕੀਤੀ ਸੀ, ਪਰ ਮੈਨੂੰ ਜਦੋਂ ਕੰਮ ਪਿਆ ਇਹਨੇ ਪਿੱਠ ਕਰ ਦਿੱਤੀ ਮੇਰੇ ਵੱਲ। ਆਸ ਤੇ ਫਿਰ ਤੂੰ ਬੰਦਿਆਂ ਦੀ ਲਾਈ ਬੈਠੇ। ਜੇ ਤੂੰ ਕਿਸੇ ਦੀ ਮਦਦ ਕਰਦੀ ਨਾ, ਉਹਦੇ ਕੋਲੋਂ ਮਦਦ ਦੀ ਇੱਛਾ ਨਾ ਰੱਖ। ਹਾਂਜੀ, ਉਹਦੇ ਕੋਲੋਂ ਇੱਛਾ ਨਾ ਰੱਖ ਮਦਦ ਦੀ, ਉਹਦੇ ਖਾਤੇ ਵਿੱਚ ਤੇਰੀ ਕੀਤੀ ਮਦਦ ਜਮਾ ਹੋ ਗਈ ਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ। ਪਿਆਰ ਨਾ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਆਸ ਭਰੋਸਾ ਆਪਣੇ ਮਾਲਕ ਦਾ, ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅ ਰੇ। ਆਸ ਭਰੋਸਾ ਮਾਲਕ ਤੇ ਰੱਖ। ਮੈਂ ਬਹੁਤ ਮਹੀਨੇ ਪਹਿਲੇ ਗੱਲ ਸੁਣਾਈ ਸੀ। ਅਸੀਂ ਤੁਹਾਡੀ ਦਿੱਤੀ ਗੱਡੀ 'ਚ ਜਾ ਰਹੇ ਸਾਂ ਤੇ ਅੱਗੇ ਟਰੱਕ ਜਾ ਰਿਹਾ ਸੀ। ਟਰੱਕ ਦੇ ਮਗਰ ਇੱਕ ਬੜੀ ਪਿਆਰੀ ਗੱਲ ਲਿਖੀ ਸੀ। ਕਈ ਵਾਰੀ ਤੇ ਲਿਖੀਆਂ ਹੁੰਦੀਆਂ ਨਾ, ਨਜ਼ਰ ਲਾਏਗਾ ਜੁੱਤੀ ਖਾਏਗਾ, ਹੈ ਉਹ ਜਿਹੀ ਨਹੀਂ, ਬੜੀ ਵਧੀਆ ਗੱਲ ਲਿਖੀ ਸੀ, ਮੈਨੂੰ ਅੱਛੀ ਲੱਗੀ। ਉੱਥੇ ਲਿਖਿਆ ਸੀ, ਮੰਗੋ ਉਸੀ ਸੇ ਜੋ ਦੇ ਖੁਸ਼ੀ ਸੇ। ਕਹਿੰਦੇ ਜੇ ਮੰਗਣਾ ਹੀ ਨਾ, ਉਹਦੇ ਕੋਲੋਂ ਮੰਗ, ਉਹਦੇ ਅੱਗੇ ਆਪਣੀ ਝੋਲੀ ਵਿਛਾ ਜਿਹੜਾ ਖੁਸ਼ੀ ਨਾਲ ਦਾਤਾਂ ਦਿੰਦਾ, ਖੁਸ਼ੀ ਨਾਲ। ਤੇ ਸੱਚੀ ਗੱਲ ਏ, ਦਾਤਾਂ ਦੇਣ ਤੋਂ ਬਾਅਦ ਜਤਾਉਂਦਾ ਵੀ ਨਹੀਂ ਮੈਂ ਇਹਨੂੰ ਇੰਨਾ ਦਿੱਤਾ। ਸੱਚਾਈ ਏ, ਉਹ ਨਹੀਂ ਜਤਾਉਂਦਾ, ਬੰਦਾ ਫਿਰ ਜਤਾ ਦਿੰਦਾ, ਮੈਂ ਤੈਨੂੰ ਇਦਾਂ ਤੇਰੀ ਮਦਦ ਕੀਤੀ ਸੀ, ਤੈਨੂੰ ਮੈਂ ਇੰਨੇ ਦਿੱਤੇ ਸੀ ਪੈਸੇ, ਤੈਨੂੰ ਆਹ ਚੀਜ਼ ਮੈਂ ਲੈ ਕੇ ਦਿੱਤੀ ਸੀ, ਬੰਦਾ ਤੇ ਫਿਰ ਜਤਾ ਦਿੰਦਾ। ਪਰ ਉਹ ਬੜੀ ਪਿਆਰੀ ਗੱਲ ਲਿਖੀ, ਕਹਿੰਦੇ ਮੰਗੋ ਉਸੀ ਸੇ ਜੋ ਦੇ ਖੁਸ਼ੀ ਸੇ। ਮੰਗਣਾ ਹੀ ਉਹਦੇ ਕੋਲੋਂ ਮੰਗ ਜਿਹੜਾ ਖੁਸ਼ੀ ਨਾਲ ਦਾਤਾਂ ਦਿੰਦਾ ਹੈ। ਉਹ ਕੌਣ ਹੈ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਔਰ ਇਦਾਂ ਝੋਲੀਆਂ ਭਰਦਾ, ਸਾਡੇ ਕੀਤੇ ਰੋਜ਼ ਦੇ ਗੁਨਾਹ ਵੇਖਦਾ ਵੀ ਇਹ, ਫਿਰ ਵੀ ਦਾਤਾਂ ਦੇਈ ਜਾਂਦਾ ਹੈ। ਹਾਂਜੀ, ਦੇਈ ਜਾਂਦਾ ਦਾਤਾਂ। ਉਹ ਆਪਣਾ ਪਹਿਲੇ ਦੀਵਾਨ ਵਿੱਚ ਮੈਂ ਕਿਹਾ ਸੀ ਨਾ, ਉਹਦਾ ਸੁਭਾਅ ਹੈ, ਉਹ ਆਪਣਾ ਸੁਭਾਅ ਨਹੀਂ ਭੁੱਲਦਾ ਕਦੀ ਵੀ। ਉਹਦਾ ਸੁਭਾਅ ਹੈ, ਦੁੱਖ ਨ ਦੇਖਤ ਹੈ ਪਰ ਦੇਤ ਨਾ ਹਾਰੇ। ਤੇਰੇ ਕੀਤੇ ਰੋਜ਼ ਦੇ ਗੁਨਾਹ ਵੇਖਦਾ, ਫਿਰ ਝੋਲੀਆਂ ਭਰਨ ਤੋਂ ਪਿੱਛੇ ਨਹੀਂ ਹੁੰਦਾ, ਉਹਦਾ ਸੁਭਾਅ ਹੈ। ਪੁੱਛਿਆ ਸੀ ਨਾ ਗੁਰੂ ਰਾਮਦਾਸ ਜੀ ਕੋਲੋਂ, ਮਹਾਰਾਜ ਦੱਸੋ ਸਿੱਖ ਨੂੰ ਕਿੰਨੀ ਕੁ ਵਾਰੀ ਬਖਸ਼ਦੇ ਹੋ? 2 4 5 10 20 25 50 ਕਿੰਨੀ ਵਾਰੀ ਬਖਸ਼ਦੇ ਹੋ? ਤੇ ਗੁਰੂ ਰਾਮਦਾਸ ਨੇ ਆਹੀ ਕਿਹਾ ਸੀ, ਉਹ ਪਿਆਰਿਓ, ਮੇਰਾ ਸਿੱਖ ਜਿੰਨੀ ਵਾਰੀ ਵੀ ਮਨ ਕਰਕੇ ਮੇਰੀ ਸ਼ਰਨ ਵਿੱਚ ਆ ਜਾਂਦਾ ਹੈ ਨਾ, ਮੈਨੂੰ ਓਨੀ ਵਾਰੀ ਸਿੱਖ ਨੂੰ ਬਖਸ਼ਣਾ ਪੈਂਦਾ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇਸ ਕਰਕੇ ਪੱਕੇ ਤੌਰ ਤੇ ਉਹਦੇ ਬਣ ਜੀਏ। ਆਸ ਉਹਦੀ, ਭਰੋਸਾ ਉਹਦਾ, ਜੇ ਸੁਖੀ ਹੋਣਾ ਜੇ। ਉਹ ਲਿਖਿਆ ਕੀ ਸੀ ਟਰੱਕ ਦੇ ਪਿੱਛੇ, ਮੰਗੋ ਉਸੀ ਸੇ ਜੋ ਦੇ ਖੁਸ਼ੀ ਸੇ। ਅਗਲੀ ਗੱਲ ਲਿਖੀ ਸੀ, ਕਹੋ ਉਸੀ ਸੇ ਜੋ ਕਹੇ ਨਾ ਕਿਸੀ ਸੇ। ਉਹ ਬੰਦਿਆਂ ਦੇ ਅੱਗੇ ਆਪਣੇ ਦੁੱਖ ਰੋਣਾ ਹੈ, ਪਰ ਜਿਹਦੇ ਅੱਗੇ ਰੋਣਾ ਉਹ ਤੇ ਆਪ ਦੁਖੀ ਹੈ। ਜਿਸ ਮਾਨੁਖ ਪੈ ਕਰੋ ਬੇਨੰਤੀ ਸੋ ਆਪਣੇ ਦੁੱਖ ਭਰਿਆ। ਆਪਣੀ ਗਠੜੀ ਖੋਲਣੀ ਉਹਨਾਂ, ਉਹਦੇ ਅੱਗੇ ਖੋਲ
ਜਿਹੜਾ ਤੇਰੀਆਂ ਅਰਦਾਸਾਂ ਸੁਣਨ ਤੋਂ ਬਾਅਦ ਵੀ ਤੇਰੇ ਜਗ੍ਹਾ ਜਗ੍ਹਾ ਤੇ ਪਰਦੇ ਨੰਗੇ ਨਹੀਂ ਕਰਦਾ, ਇਹ ਤੇ ਏਡਾ ਵੱਡਾ ਪੱਪੀ ਹੈ। ਫਿਰ ਪਰਦੇ ਟੱਕ ਲੈਂਦਾ ਹੈ। ਹਾਂਜੀ, ਆਸ ਭਰੋਸਾ ਮੌਲਕ ਦੇ ਉੱਤੇ ਜਿਸ ਦਿਨ ਰੱਖਣਾ ਸ਼ੁਰੂ ਕਰ ਦਿਓਗੇ ਨਾ, ਸੁਖੀ ਹੋਣ ਲੱਗ ਪੋਗੇ। ਬੰਦਿਆਂ ਦੇ ਉੱਤੇ ਭਰੋਸੇ ਨਾ ਕਰੋ, ਅੱਜ ਨਹੀਂ ਤੇ ਕੱਲ ਪਿੱਠ ਤੇ ਲੱਤੀ ਮਾਰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕੋਈ ਵਿਰਲਾ ਮਹਾਂਪੁਰਖ ਕਮਾਈ ਵਾਲਾ ਸਾਧੂ ਜਿਹੜਾ ਇੱਥੇ ਵੀ ਬਾਂਹ ਫੜ ਕੇ ਰੱਖਦਾ, ਉੱਥੇ ਵੀ ਨਹੀਂ ਤੇ ਸਾਰੇ ਤੇ ਮਤਲਬ ਦੇ ਯਾਰ ਨੇ ਭਾਈ। ਮਤਲਬ ਗਿਆ, ਯੂਜ਼ ਕੀਤਾ, ਬਸ ਸੁੱਟਿਆ ਪਰ ਇਹਨਾਂ ਨਹੀਂ। ਗੁਰਸਿੱਖ ਇਹ ਨਹੀਂ, ਮਹਾਂਪੁਰਖ ਇਹ ਨਹੀਂ ਹੁੰਦੇ। ਮਹਾਂਪੁਰਖ ਤੇ ਹੁੰਦੇ ਨੇ ਬਾਬਾ ਦੀਪ ਸਿੰਘ ਵਰਗੇ, ਬਾਬਾ ਨੰਦ ਸਿੰਘ ਵਰਗੇ, ਜਿਹੜੇ ਯਾਰੀ ਲੱਗਣ ਤੋਂ ਬਾਅਦ ਇੱਥੇ ਵੀ ਘੁੱਟ ਕੇ ਬਾਂਹ ਫੜ ਲੈਂਦੇ ਨੇ ਤੇ ਉੱਥੇ ਵੀ ਕਦੀ ਬਾਂਹ ਨਹੀਂ ਛੱਡਦੇ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੇ ਸੁੱਖ ਚਾਹੁੰਦੇ ਹੋ, ਦੋ ਗੱਲਾਂ ਮੈਂ ਬੋਲਤੀਆਂ, ਨਾਮ ਸੰਗਤ, ਸੰਗਤ ਵਿੱਚ ਬਹਿ ਕੇ ਨਾਮ ਜਪੋ, ਬੰਦਗੀ ਕਰੋ, ਤੇ ਦੂਜਾ ਆਸ ਭਰੋਸਾ ਆਪਣੇ ਮਾਲਕ ਦੇ ਉੱਤੇ ਰੱਖੋ। ਤੇ ਤੀਜੀ ਗੱਲ ਸੁਣ ਲਓ, ਜੇ ਸੁਖੀ ਹੋਣਾ ਹੈ ਨਾ, ਤੇ ਤੀਜੀ ਜੁਗਤੀ ਹੈ, ਜਿੰਨਾ ਵੀ ਹੋ ਸਕੇ ਆਪਣੇ ਅਹੰਕਾਰ ਨੂੰ ਮਿਟਾਉਣ ਦਾ ਯਤਨ ਕਰੋ। ਅਹੰਕਾਰ ਖੁਦ ਹੀ ਮਿੱਟੀ ਤਬ ਸੁਖ ਭਏ, ਮਨ ਤਨ ਭਏ ਅਰੋਗ। ਜਦੋਂ ਖੁਦ ਹੀ ਮਿਟਦੀ ਹੈ ਨਾ, ਮਨ ਵੀ ਸੁਖੀ, ਤਨ ਵੀ ਸੁਖੀ। ਖੁਦ ਹੀ ਮਿਟੀ ਤਬ ਸੁਖ ਭਏ, ਮਨ ਤਨ ਭਏ ਅਰੋਗ। ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਜੋਗ। ਫਿਰ ਉਹ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਨਹੀਂ ਤੇ ਕਈ ਵਾਰੀ ਬੰਦੇ ਦਾ ਅਹੰਕਾਰ ਬੰਦੇ ਦੇ ਕੀਤੇ ਹੋਏ ਪੁੰਨਾਂ ਨੂੰ ਵੀ ਪਾਪ ਬਣਾ ਦਿੰਦਾ ਹੈ। ਪੁੰਨਾਂ ਨੂੰ ਵੀ ਪਾਪ। ਕਬੀਰ ਸਾਹਿਬ ਨੇ ਬੜਾ ਪਿਆਰਾ ਬਚਨ ਕੀਤਾ, ਕਹਿੰਦੇ ਪਾਪ ਪੁੰਨ ਦੋਏ ਏਕ ਸਮਾਨ। ਕਹਿੰਦੇ ਪਾਪ ਵੀ ਪੁੰਨ ਵੀ ਇੱਕੋ ਬਰਾਬਰ ਹੋ ਗਏ। ਪਾਪ ਪੁੰਨ ਦੋਏ ਏਕ ਸਮਾਨ। ਸ਼ਾਇਦ ਭਗਤ ਕਬੀਰ ਜੀ ਦੀ ਬਾਣੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਪਾਪ ਵੀ ਤੇ ਪੁੰਨ ਵੀ ਇੱਕੋ ਸਮਾਨ ਹੋ ਗਏ ਮਹਾਰਾਜ। ਪਾਪ ਵੀ ਤੇ ਪੁੰਨ ਵੀ। ਕਹਿੰਦੇ ਹਾਂ, ਜਦੋਂ ਤੇਰੇ ਪੁੰਨਾਂ ਦੇ ਵਿੱਚ ਈਗੋ ਆ ਗਈ ਨਾ, ਅਹੰਕਾਰ ਆ ਗਿਆ, ਫਿਰ ਤੇਰਾ ਕੀਤਾ ਹੋਇਆ ਪੁੰਨ ਵੀ ਪਾਪ ਬਣ ਗਿਆ। ਹਾਂਜੀ, ਤੇ ਕਈ ਵਾਰੀ ਕੀਤਾ ਹੋਇਆ ਪਾਪ ਵੀ ਗੁਰੂ ਦੇ ਨੇੜੇ ਲੈ ਜਾਂਦਾ ਜੀ। ਹਾਂਜੀ, ਇਹ ਨਹੀਂ ਕਿ ਪਾਪ ਹੀ ਕਰੀ ਜਾਣੇ ਨੇ, ਨਹੀਂ। ਕਿਉਂਕਿ ਬੰਦੇ ਦਾ ਨਾ ਅੰਦਰ ਫਿਰ ਸ਼ਰਮਸਾਰ ਹੋਇਆ ਹੁੰਦਾ ਹੈ, ਝੁਕਿਆ ਹੁੰਦਾ, ਮੇਰੇ ਵਰਗਾ ਉਗਣੇ ਵਾਲਾ ਕੋਈ ਨਹੀਂ, ਮੇਰੇ ਵਰਗਾ ਪਾਪੀ ਕੋਈ ਨਹੀਂ। ਉਹੋ ਜਿਹੇ ਹਿਰਦਿਆਂ ਤੇ ਕਈ ਵਾਰੀ ਬਾਬਾ ਜਲਦੀ ਬਹਿ ਜਾਂਦਾ ਹੈ। ਸੱਜਣ ਠੱਗਦੇ ਹਿਰਦੇ ਤੇ ਪਹਿਲੇ ਬੈਠਾ ਹੈ। ਹਾਂਜੀ, ਨੂਰ ਸ਼ਾਹ ਜਾਦੂ ਗਰਨੀ ਦਾ ਬੂਹਾ ਤੇ ਆਪ ਖੜਕਾਉਂਦਾ ਜਾ ਕੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪਾਪ ਕਰਨੇ ਨੇ। ਗੱਲ ਉਹ ਹੋ ਰਹੀ ਏ ਕਿ ਕਈ ਵਾਰੀ ਤੇਰੇ ਕੀਤੇ ਜਿਹੜੇ ਪੁੰਨ ਨੇ ਉਹ ਵੀ ਪਾਪ ਬਣ ਜਾਂਦੇ ਨੇ ਜਦੋਂ ਅਹੰਕਾਰ ਕਰਦਾ ਹੈ। ਭਗਤ ਕਬੀਰ ਜੀ ਦਾ ਇਹ ਸ਼ਬਦ ਹੈ, ਪਾਪ ਪੁੰਨ ਦੋਏ ਏਕ ਸਮਾਨ। ਤੇਰੇ ਕੀਤੇ ਪੁੰਨ ਵੀ ਪਾਪ ਬਣ ਗਏ, ਇੱਕੋ ਬਰਾਬਰ ਹੋ ਗਏ ਜਦੋਂ ਅਹੰਕਾਰ ਆ ਗਿਆ। ਜੇ ਸੁੱਖ ਚਾਹੁੰਦੇ ਹੋ ਨਾ, ਸੁੱਖ, ਤੇ ਮੇਰੀ ਬੇਨਤੀ ਜਿੰਨਾ ਹੋ ਸਕੇ ਅਹੰਕਾਰ ਦਾ ਤਿਆਗ ਕਰੀਏ। ਚੌਥੀ ਗੱਲ ਸੁਣ ਲਓ, ਫਿਰ ਆਪਾਂ ਸਮਾਪਤੀ ਕਰਾਂਗੇ। ਮੈਂ ਬਿਲਕੁਲ ਸੰਖੇਪ ਜੇ ਲਫ਼ਜ਼ਾਂ 'ਚ ਬੋਲਦੇ ਆਂ, ਵਾਰ-ਵਾਰ YouTube ਤੇ ਜਾ ਜਾ ਕੇ ਸੁਣਿਓ। ਚੌਥੀ ਗੱਲ, ਜੇ ਸੁਖੀ ਹੋਣਾ ਨਾ, ਸੁਖੀ, ਸਾਰੇ ਅਸੀਂ ਸੁੱਖ ਚਾਹੁੰਦੇ ਹਾਂ। ਚੌਥਾ ਕੰਮ ਜ਼ਿੰਦਗੀ ਦੇ ਵਿੱਚ ਕਰੋ, ਢਹਿ ਕੇ ਮਾਲਕ ਦੀ ਸ਼ਰਣੀ ਆ ਜਾਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਹੜਾ ਮਾਲਕ ਦੀ ਸ਼ਰਣੀ ਆਉਂਦਾ ਹੈ ਨਾ, ਸਰਬ ਸੁਖ ਪਾਵੇ ਜੋ ਸ਼ਰਣੀ ਆਵੇ। ਸਾਰੇ ਸੁੱਖ ਉਹਨਾਂ ਨੂੰ ਮਿਲਦੇ ਨੇ ਜਿਹੜੇ ਉਹਦੀ ਸ਼ਰਨ 'ਚ ਆ ਗਏ। ਸ਼ਰਨ 'ਚ ਆਉਣਾ ਇਹ ਨਹੀਂ ਕਿ ਅਸੀਂ ਹੁਣ ਬੈਠੇ ਸਾਰੇ ਸ਼ਰਨ 'ਚ ਹੀ ਆ, ਨਹੀਂ। ਸ਼ਰਨ 'ਚ ਆਉਣਾ ਕਿ ਮੈਂ ਤੇ ਆਪਣਾ ਆਪ ਤੈਨੂੰ ਦੇ ਦਿੱਤਾ, ਸਰੈਂਡਰ ਕਰਤਾ ਤੇਰੇ ਅੱਗੇ। ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਹੁਣ ਤੇ ਤੇਰੀ ਡਿਊਟੀ ਜੋ ਮਰਜ਼ੀ ਕਰ ਮੇਰੇ ਨਾਲ, ਮੈਂ ਤੇ ਤੇਰੀ ਸ਼ਰਨ 'ਚ ਆ ਗਿਆ। ਰੱਖ ਲੈ, ਮਾਰ ਦੇ, ਤਾਰ ਦੇ, ਡੋਬ ਦੇ, ਤੇਰੀ ਡਿਊਟੀ ਹੁਣ। ਮੈਂ ਤੇ ਆ ਗਿਆ, ਮੈਂ ਤੇ ਸਰੈਂਡਰ ਕਰਤਾ ਹੈ। ਸ਼ਰਨ ਵਿੱਚ ਆਉਣਾ ਕੀ,
ਆਪਣੀ ਮਰਜ਼ੀ ਨੂੰ ਹੁਣ ਤੇ ਮੈਂ ਛੱਡ ਦਿੱਤਾ, ਹੁਣ ਤੇ ਤੇਰੀ ਮਰਜ਼ੀ ਨਾਲ ਮੈਂ ਮਰਜ਼ੀ ਰਲਾਉਣੀ ਸ਼ੁਰੂ ਕਰਤੀ ਹੈ। ਜੋ ਯਾਰਾ ਤੈਨੂੰ ਚੰਗਾ ਲੱਗੇਗਾ ਮੈਨੂੰ ਵੀ ਉਹੀ ਚੰਗਾ ਲੱਗੇਗਾ। ਆਪਣੀ ਮਰਜ਼ੀ ਤੇ ਹੁਣ ਮੈਂ ਛੱਡਤੀ ਹੈ ਜੀ। ਠੋਕਰ ਮਾਰੇਗਾ ਤਾਂ ਵੀ ਮੈਂ ਤੇਰੇ ਬੂਹੇ ਤੇ ਬੈਠਾ ਰਹਿਣਾ, ਗਲ ਨਾਲ ਲਾਏਗਾ ਤਾਂ ਵੀ ਬੈਠਾ ਰਹਿਣਾ। ਮੈਂ ਕੁੱਤੇ ਵਾਂਗ ਬਣਨਾ, ਘੱਟ ਤੋਂ ਘੱਟ ਉਹ ਕੁੱਤੇ ਵਾਂਗ ਤੇ ਬਣਾ ਜਿਹੜਾ ਮਾਲਕ ਵੱਲੋਂ ਜੁੱਤੀਆਂ ਵੀ ਖਾਂਦਾ ਫਿਰ ਬੂਹਾ ਨਹੀਂ ਛੱਡਦਾ। ਹਲਕਾਏ ਕੁੱਤੇ ਵਾਂਗੂ ਨਹੀਂ ਬਣਨਾ ਜਿਹੜਾ ਮਾਲਕ ਨੂੰ ਵੱਡੂ ਵੱਡੂ ਕਰੇ, ਪਰ ਮੈਂ ਉਹ ਕੁੱਤਾ ਘੱਟ ਤੋਂ ਘੱਟ, ਉਹ ਜਾਨਵਰ ਵਰਗਾ ਤੇ ਘੱਟ ਤੋਂ ਘੱਟ ਬਣਨਾ ਨਾ। ਮਾਲਕ ਨੇ ਟੁੱਕੜ ਪਾਇਆ ਤਾਂ ਵੀ ਪੈਰ ਚੱਟਦਾ, ਤੇ ਜੇ ਨਹੀਂ ਪਾਇਆ ਤਾਂ ਵੀ ਪੈਰ ਹੀ ਚੱਟਦਾ। ਮੈਂ ਤੇ ਤੇਰੀ ਸ਼ਰਣੀ ਆ ਗਿਆ, ਹੁਣ ਕਰ ਜੋ ਮਰਜ਼ੀ, ਤੇਰੀ ਡਿਊਟੀ। ਮੈਂ ਤੇ ਢਹਿ ਪਿਆ, ਆਪਣੀਆਂ ਮਰਜ਼ੀਆਂ ਮੈਂ ਛੱਡਤੀਆਂ, ਹੁਣ ਤੇ ਤੇਰੀ ਮਰਜ਼ੀ ਨਾਲ ਮੈਂ ਮਰਜ਼ੀ ਰਲਾਉਣੀ ਸ਼ੁਰੂ ਕਰਤੀ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਮਰਜ਼ੀ ਨਾਲ ਮਰਜ਼ੀ ਰਲਾਉਣੀ ਪਤਾ ਕੀ ਹੁੰਦੀ? ਇੱਕ ਮਹਾਂਪੁਰਸ਼ਾਂ ਦੇ ਅਸਥਾਨ ਤੇ ਨਾ ਕੋਈ ਮੱਝ ਚੜਾ ਗਿਆ। ਹੁਣ ਸੁਣਿਓ ਧਿਆਨ ਨਾਲ, ਜਦੋਂ ਮੱਝ ਚੜਾ ਕੇ ਗਿਆ ਨਾ, ਸੇਵਾਦਾਰ ਬੜਾ ਖੁਸ਼, ਮਹਾਂਪੁਰਸ਼ ਹੁਣ ਤੇ ਤਾਜ਼ਾ ਦੁੱਧ ਕੱਢਿਆ ਕਰਾਂਗੇ, ਇਹ ਚਾਹ ਪਾਣੀ ਦਾ ਪ੍ਰਬੰਧ ਵੀ ਹੋ ਜਾਇਆ ਕਰੇਗਾ, ਕਿੰਨਾ ਵਧੀਆ ਇਹ ਕੰਮ ਹੋ ਗਿਆ। ਮੱਝ ਕੋਈ ਦੇ ਗਿਆ। 2-4 ਦਿਨ ਬੀਤੇ, ਚੋਰ ਮੱਝ ਚੁਰਾ ਕੇ ਲੈ ਗਿਆ, ਡੇਰੇ ਤੋਂ ਚੋਰੀ ਕਰਕੇ ਲੈ ਗਿਆ ਕੋਈ ਮੱਝ। ਸੇਵਾਦਾਰ ਬੜਾ ਪਰੇਸ਼ਾਨ, ਮਹਾਂਪੁਰਸ਼ੋਂ ਹੁਣ ਕੀ ਬਣੇਗਾ? ਅਸੀਂ ਤੇ ਤਾਜ਼ਾ ਦੁੱਧ ਮਸਾਂ ਹੀ ਪੀਣਾ ਸ਼ੁਰੂ ਕੀਤਾ ਸੀ, ਤਾਜ਼ੇ ਦੁੱਧ ਦੀ ਚਾਹ ਹੁੰਦੀ ਸੀ, ਕਿੰਨੀਆਂ ਮੌਜਾਂ ਲੱਗ ਗਈਆਂ ਸੀ। ਮੱਝ ਕੋਈ ਚੋਰੀ ਕਰਕੇ ਲੈ ਗਿਆ। ਮਹਾਂਪੁਰਖ ਪਤਾ ਕੀ ਕਹਿੰਦੇ? ਕਹਿੰਦੇ ਚਲੋ ਚੰਗਾ ਹੋਇਆ ਲੈ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਰੋਜ਼ ਪੱਠੇ ਵੀ ਪਾਉਣੇ ਪੈਂਦੇ ਸੀ, ਉਹਦੀ ਗੰਦਗੀ ਵੀ ਚੱਕਣੀ ਪੈਂਦੀ ਸੀ, ਚਲੋ ਲੈ ਗਿਆ। ਆਈਏ ਉਹਦਾ ਕੋਈ ਇੰਨਾ, ਉਹਦੀ ਕੋਈ ਖੁਸ਼ੀ ਨਹੀਂ, ਗਈ ਉਹਦਾ ਕੋਈ ਗਮ ਨਹੀਂ। ਭੇਜੀ ਸੀ ਤੇਰੀ ਮਰਜ਼ੀ, ਹੁਣ ਕੋਈ ਚੁਰਾ ਕੇ ਲੈ ਗਿਆ, ਉਹ ਵੀ ਤੇਰੀ ਮੌਜ ਹੀ ਹੈ। ਬਾਬਾ ਨੰਦ ਸਿੰਘ ਜੀ ਇੱਕ ਗੁਰਦੁਆਰੇ ਦਾ ਨੀਂਹ ਪੱਥਰ ਰੱਖਣ ਗਏ, ਇੱਟ ਰੱਖਣ। ਕਿਸੇ ਜਗ੍ਹਾ ਦਾ ਮਹਾਂਪੁਰਖਾਂ ਨੇ ਨੀਂਹ ਪੱਥਰ ਨਹੀਂ ਰੱਖਿਆ, ਬਸ ਇੱਕੋ ਮਿਸਾਲ ਮਿਲ ਗਈ। ਪਿੰਡ ਵਾਲੇ ਆਏ ਜੀ ਗੁਰਦੁਆਰਾ ਬਣਾਉਣਾ, ਇੱਟ ਤੁਸੀਂ ਰੱਖੋ। ਬਾਬਾ ਨੰਦ ਸਿੰਘ ਜੀ ਗਏ ਇੱਟ ਰੱਖਣ, ਅਰਦਾਸ ਕਰਕੇ ਜਦੋਂ ਰੱਖੀ ਇੱਟ, ਮਿਸਤਰੀ ਸੀ ਥੋੜਾ ਅਣਜਾਣ, ਉਹਨੇ ਕੀਤਾ ਕਿ ਇੱਟ ਨੂੰ ਚੱਕ ਕੇ ਨਾ ਆਪਣੇ ਹਿਸਾਬ ਨਾਲ ਸਿੱਧੀ ਕਰਤੀ ਉਹਨੇ ਇੱਟ। ਹੁਣ ਚਾਹੀਦਾ ਤੇ ਇਹ ਸੀ ਮਹਾਂਪੁਰਖ ਜਦੋਂ ਵੀ ਕਿਸੇ ਘਰ ਦੀ ਕੋਈ ਨੀਂਹ ਰੱਖਣ ਜਾਂ ਕੋਈ ਇੱਟ ਇਦਾਂ ਪੱਥਰ ਰੱਖਣ, ਮਿਸਤਰੀ ਉੱਤੇ ਸੀਮਟ ਪਾ ਦੇਵੇ, ਅੱਗੋਂ ਜਿਵੇਂ ਮਰਜ਼ੀ ਉਸਾਰੀ ਕਰੇ, ਉਹ ਗੱਲ ਵੱਖਰੀ, ਪਰ ਉਹ ਇੱਟ ਨੂੰ ਹਿਲਾਉਣਾ ਨਹੀਂ ਚਾਹੀਦਾ ਜੋ ਅਰਦਾਸ ਕਰਕੇ ਰੱਖੀ ਗਈ। ਹੁਣ ਮਹਾਂਪੁਰਖਾਂ ਨੇ ਅਰਦਾਸ ਕਰਕੇ ਰੱਖੀ ਇੱਟ, ਜਿਹੜਾ ਮਿਸਤਰੀ ਸੀ ਉਹ ਅਣਜਾਣ ਸੀ, ਉਹਨੇ ਇੱਟ ਹਿਲਾਤੀ। ਤੇ ਬਾਬਾ ਨੰਦ ਸਿੰਘ ਜੀ ਪਤਾ ਕੀ ਕਹਿੰਦੇ? ਕਹਿੰਦੇ ਉਹ ਮਿਸਤਰੀ ਆ ਕੀ ਕੀਤਾ ਹੀ? ਅਸੀਂ ਇੱਟ ਰੱਖੀ ਤੂੰ ਹਿਲਾਤੀ, ਆ ਕੀ ਕੀਤਾ ਹੀ? ਇੱਕ ਮਿੰਟ ਦੇ ਵਿੱਚ ਹੀ, ਥੋੜੇ ਸਕਿੰਟਾਂ ਦੇ ਵਿੱਚ ਹੀ ਕਹਿੰਦੇ ਓ ਹੋ ਕਸੂਰ ਤੇਰਾ ਕੋਈ ਨਹੀਂ। ਦੇਖੋ ਉਹਦੀ ਮਰਜ਼ੀ ਨਾਲ ਮਰਜ਼ੀ ਰਲਾਉਣ ਲੱਗੇ। ਜੇ ਕੋਈ ਕਲਪਦੇ ਰਹਿੰਦੇ, ਮੈਂ ਇੱਟ ਰੱਖੀ ਸੀ ਤੂੰ ਲਾਤੀ, ਤੂੰ ਇਦਾਂ ਨਹੀਂ ਕੀਤਾ, ਤੂੰ ਇਦਾਂ ਕੀਤਾ, ਤੂੰ ਇਹ ਕਿਉਂ ਨਹੀਂ, ਕਲਪਨਾ ਸੀ ਨਾ। ਆਪਣੇ ਅੰਦਰਲੀ ਗੱਲ ਨੂੰ ਕਿਵੇਂ ਉਹ ਫੋਲਡ ਕਰਦੇ ਨੇ, ਮੋਲਡ ਕਰਦੇ ਨੇ, ਕਿਵੇਂ ਆਪਣੇ ਮਨ ਨੂੰ ਮੋੜਾ ਦਿੰਦੇ ਨੇ। ਕਹਿੰਦੇ ਮਿਸਤਰੀ ਕਸੂਰ ਤੇਰਾ ਕੋਈ ਨਹੀਂ, ਜਿਹੜੀ ਤੂੰ ਇੱਟ ਹਲਾਈ ਹੈ ਨਾ, ਕਸੂਰ ਨਹੀਂ ਕੋਈ ਤੇਰਾ। ਸਾਨੂੰ ਤੇ ਇਉਂ ਲੱਗਦਾ ਜਿਵੇਂ ਸਾਡੀ ਰੱਖੀ ਹੋਈ ਇੱਟ ਗੁਰੂ ਨਾਨਕ ਨੂੰ ਚੰਗੀ ਨਹੀਂ ਲੱਗੀ। ਉਹ ਮਿਸਤਰੀ ਅੱਜ ਰੱਖੀ, ਅੱਜ ਤੋਂ ਬਾਅਦ ਰੱਖਣੀ ਕੋਈ ਨਹੀਂ। ਆਏ ਮਰਜ਼ੀ ਨਾਲ ਮਰਜ਼ੀ ਰਲਾਉਣੀ। ਜੋ ਤੂੰ ਕਰਦਾ ਹੈ ਨਾ, ਤੇਰੀ ਹਰ ਚੀਜ਼ ਵਿੱਚ ਮੈਂ ਖੁਸ਼ ਹਾਂ, ਤੇਰੀ ਮਰਜ਼ੀ ਦੇ ਵਿੱਚ ਮੇਰੀ ਮਰਜ਼ੀ ਸ਼ਾਮਲ ਹੋ ਗਈ ਹੈ। ਕਿਉਂਕਿ ਮੈਨੂੰ ਇੱਕ ਗੱਲ ਦਾ ਸੰਗਤ ਕਰ ਕਰਕੇ ਚਾਨਣਾ ਹੋ ਗਿਆ, ਤੂੰ ਜੋ ਵੀ ਕਰੇਗਾ ਨਾ ਮੇਰੇ ਭਲੇ ਲਈ ਕਰੇਗਾ, ਮੇਰੇ ਬੁਰੇ ਲਈ ਨਹੀਂ ਕਰੇਗਾ। ਮੈਨੂੰ ਚਾਨਣਾ ਹੋ ਗਿਆ, ਤੂੰ ਤੇ ਮੇਰਾ ਹੁਣ ਤੱਕ ਭਲਾ ਕੀਤਾ ਤੇ ਗਾਂ ਪਿੱਠ ਥੋੜੀ ਲੱਗਣ ਦੇਵੇਂਗਾ। ਹੁਣ ਤੱਕ ਤੂੰ ਔਖੇ ਸੌਖੇ ਵੇਲਿਆਂ ਦੇ ਵਿੱਚ ਜਦੋਂ ਸਹੁਰਿਆਂ ਨੇ ਸਾਥ ਛੱਡੇ ਬਾਂਹ ਤੇ, ਉਦੋਂ ਵੀ ਤੂੰ ਨਹੀਂ ਛੱਡੀ ਤੇ ਗਾਂ ਥੋੜੀ ਛੱਡਣੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ, ਪਿਆਰ ਨਾਲ ਲੱਖੋ ਧੰਨ ਬਾਬਾ ਦੀਪ ਸਿੰਘ। ਚਾਰ ਗੱਲਾਂ ਮੈਂ ਕੀਤੀਆਂ ਨੇ, ਫਿਰ ਦੁਹਰਾ ਰਹੇ ਹਾਂ, ਫਿਰ ਸਮਾਪਤੀ ਕਰਾਂਗੇ। ਆਪਾਂ ਸੁੱਖ ਚਾਹੁੰਦੇ ਆ, ਸੰਗਤ ਵਿੱਚ ਬੈਠੋ, ਨਾਮ ਜਪੋ, ਬੰਦਗੀ ਕਰੋ, ਅੰਮ੍ਰਿਤ ਵੇਲਾ ਸੰਭਾਲੋ। ਸੰਗਤ ਕਰਦੇ ਆ, ਸੁੱਖ ਚਾਹੁੰਦੇ ਆ,
ਤੇ ਪਿਆਰਿਓ, ਆਸ ਭਰੋਸਾ ਆਪਣੇ ਮਾਲਕ ਦੇ ਉੱਤੇ ਰੱਖੋ, ਬੰਦਿਆਂ ਦੇ ਉੱਤੇ ਭਰੋਸਾ ਨਹੀਂ। ਤੇ ਕਈ ਵਾਰੀ ਅਸੀਂ ਗਲਤ ਭਰੋਸਾ ਕਰ ਲੈਨੇ, ਗਲਤ ਆਸ ਲਾ ਲੈਨੇ, ਗਲਤ ਆਸ ਲਾ ਲੈਨੇ ਕਈ ਵਾਰੀ ਅਸੀਂ। ਤੁਸੀਂ ਸਿਆਣੇ ਹੋ, ਹੁਣ ਅਸੀਂ ਕਹੀਏ ਘੋੜਾ ਹੈ, ਘੋੜਾ ਸਾਡੇ ਘਰ ਦੀ ਰਾਖੀ ਕਰੇ, ਗਲਤ ਆਸ ਲਾ ਲਈ ਨਾ, ਰਾਖੀ ਤੇ ਕੁੱਤੇ ਨੇ ਕਰਨੀ ਹੈ। ਤੁਸੀਂ ਕਹੋ ਕੁੱਤੇ ਦੇ ਉੱਤੇ ਮੈਂ ਸਵਾਰੀ ਕਰਾਂ, ਜਾਵਾਂ ਕਿਤੇ ਸੈਰ ਕਰਨ, ਉਹ ਤੇ ਗਲਤ ਆਸ ਲਾ ਲਈ ਨਾ, ਉਹ ਤੇ ਘੋੜੇ ਦੇ ਉੱਤੇ ਹੋਣੀ ਹੈ ਸਵਾਰੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੱਝ ਦੇ ਉੱਤੇ ਮੈਂ ਸਵਾਰੀ ਕਰਾਂ, ਇਦਾਂ ਨਹੀਂ ਹੋ ਸਕਦਾ। ਅਸੀਂ ਕਹੀਏ ਮੱਝ ਦੇ ਉੱਤੇ ਸਵਾਰੀ, ਉਹ ਤੇ ਘੋੜੇ ਨੇ ਤੇਰਾ ਪੈਂਡਾ ਤੈਅ ਕਰਵਾਉਣਾ। ਜਿਹੜੀ ਚੀਜ਼ ਨੇ ਜਿਹੜਾ ਕੰਮ ਦੇਣਾ ਉਹਦੇ ਤੋਂ ਉਹ ਕੰਮ ਲੈਣਾ ਸਿੱਖ। ਗਲਤ ਆਸਾਂ ਨਾ ਲਾ। ਜਦੋਂ ਅਸੀਂ ਗਲਤ ਆਸ ਲਾ ਲੈਨੇ ਆ, ਬੰਦਿਆਂ ਦੇ ਉੱਤੇ ਆਸਾਂ ਲਾ ਲੈਨੇ, ਫਿਰ ਦੁਖੀ ਹੁੰਨੇ ਆ। ਆਸ ਭਰੋਸਾ ਖਸਮ ਕਾ ਨਾਨਕ ਕੇ ਜੀਰੇ। ਤੀਸਰਾ, ਆਪਣੇ ਖੁਦੀ ਨੂੰ ਥੋੜਾ ਥੋੜਾ ਮਿਟਾਉਣ ਦਾ ਯਤਨ ਕਰੀਏ, ਅਹੰਕਾਰ ਨੂੰ, ਆਪਣੇ ਈਗੋ ਨੂੰ। ਤੇ ਚੌਥਾ, ਉਹਦੀ ਸ਼ਰਨ ਵਿੱਚ ਰਹਿਣਾ ਹਰ ਵੇਲੇ। ਕੀਰਤਨ ਕਰ ਰਹੇ ਉਹਦੀ ਸ਼ਰਨ 'ਚ ਆ, ਬਾਹਰ ਜਾਵਾਂਗੇ ਮਿੱਤਰਾਂ ਦੋਸਤਾਂ ਨਾਲ ਬੈਠੇ ਆ, ਹਾਸਾ ਖੇਡਾ ਕਰ ਰਹੇ, ਪਰ ਅੰਦਰ ਤੇ ਸ਼ਰਨ ਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਿ ਮਹਾਰਾਜ ਇਹ ਜਿਹੜਾ ਤੂੰ ਖੁਸ਼ੀਆਂ ਖੇੜੇ ਦਾ ਸਮਾਂ ਵੀ ਦਿੱਤਾ ਹੈ ਨਾ, ਇਹ ਤੇ ਸਾਰੀ ਤੇਰੀ ਕਿਰਪਾ ਹੈ, ਤੇਰੀ ਕਿਰਪਾ। ਅੱਜ ਮੈਂ ਮੁਸਕਰਾ ਵੀ ਰਹੀ ਹਾਂ, ਸਾਰੀ ਤੇਰੀ ਕਿਰਪਾ ਹੈ। ਅੱਜ ਮੈਂ ਕੋਈ ਰੰਗ ਭਾਗ ਮਾਰ ਰਿਹਾ, ਸਭ ਤੇਰੀ ਕਿਰਪਾ। ਬਸ ਆਹ ਚੀਜ਼ ਨਹੀਂ ਭੁੱਲਣੀ, ਆਹ ਚੀਜ਼ ਗੁਰੂ ਮਿਹਰ ਕਰੇ। ਮਹਾਰਾਜ ਜੀ ਦੇ ਇਹ ਬਚਨ ਦੁਹਰਾਓ, ਫਿਰ ਆਪਾਂ ਸਮਾਪਤੀ ਕਰਨੀ। ਜਿਹੜੇ ਲਾਈਵ ਸੁਣ ਰਹੇ ਹੋ, ਕਿਸੇ ਨੇ ਚੈਨਲ ਚੇਂਜ ਨਹੀਂ ਕਰਨਾ, YouTube ਬੰਦ ਨਹੀਂ ਕਰਨਾ। ਹੁਕਮਨਾਮਾ ਸੁਣ ਕੇ ਪੂਰੀਆਂ ਖੁਸ਼ੀਆਂ ਲੈ ਕੇ ਮਾਲਕ ਦੀਆਂ ਫਿਰ ਆਪਣੇ ਆਪਣੇ ਕਾਰ ਵਿਹਾਰ ਤੇ ਲੱਗਣਾ। ਪੜਿਓ ਜੀ ਪਿਆਰ ਦੇ ਨਾਲ, ਸਤਿਗੁਰੂ ਕੀ ਕਹਿ ਰਹੇ, ਕੋਈ ਰਸ ਨਾ ਵਾਂਝੀ ਨਾ ਰਹੇ ਜੀ। ਸੁਖ ਨਾਹੀ ਰੇ ਹਰ ਭਗਤ ਬਿਨਾ, ਹਰ ਭਗਤ ਬਿਨਾ ਸੁਖ ਨਾਹੀ ਰੇ। ਹਰ ਭਗਤ ਬਿਨਾ, ਹਰ ਭਗਤ ਬਿਨਾ ਪੜੋ ਸੁਖ ਨਾਹੀ ਰੇ। ਹਰ ਭਗਤ ਬਿਨਾ, ਹਰ ਭਗਤ ਬਿਨਾ, ਹਰ ਭਗਤ ਬਿਨਾ, ਹਰ ਭਗਤ ਬਿਨਾ। ਗੁਰੂ ਵਾਹਿਗੁਰੂ 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 ਸਾਰੀ ਸੰਗਤ ਜਿਹੜੇ ਘਰਾਂ 'ਚ ਵੀ ਬੈਠੇ, ਇੱਕ ਮਿੰਟ ਲਾ ਲਓ ਹਾਜ਼ਰੀ। ਵਾਹਿਗੁਰੂ 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 ਵਾਹਿਗੁਰੂ। ਸੁਖ ਨਾਹੀ ਰੇ ਹਰ ਭਗਤ ਬਿਨਾ, ਹਰ ਭਗਤ ਬਿਨਾ ਸੁਖ ਨਾਹੀ ਰੇ। ਹਰ ਭਗਤ ਬਿਨਾ, ਹਰ ਭਗਤ ਬਿਨਾ। ਬੋਲੇ
ਸਤਿ ਸ੍ਰੀ ਅਕਾਲ। ਕੀਰਤਨ ਦੀ ਸਮਾਪਤੀ। ਹਰ ਰਸ ਗਾਇਓ ਪੌੜੀ ਲਾ ਕੇ ਹੁਕਮਨਾਮਾ ਸਾਰੀਆਂ ਸੰਗਤਾਂ ਨੇ ਸਰਵਣ ਕਰਨਾ। ਬਾਕੀ ਸੇਵਾਵਾਂ ਦਾ ਕੁੰਭ ਇੱਥੇ ਚੱਲ ਰਿਹਾ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ। ਜਦੋਂ ਤੁਸੀਂ ਆਉਂਦੇ ਹੋ ਰੇਲਵੇ ਸਟੇਸ਼ਨ ਤੋਂ 10 ਕਿਲੋਮੀਟਰ ਇਹ ਪੈਂਦਾ, ਮੇਨ ਰੋਡ ਦੇ ਉੱਤੇ ਅਸਥਾਨ ਹੈ। ਤਕਰੀਬਨ ਸਾਰੀ ਸੰਗਤ ਨੂੰ ਪਤਾ ਹੈ, ਜਿਨ੍ਹਾਂ ਨੂੰ ਨਹੀਂ ਪਤਾ, ਨਵੇਂ ਜਿਹੜੇ ਜੁੜੇ ਉਹਨਾਂ ਨੂੰ ਮੈਂ ਦੱਸ ਰਿਹਾ। ਇੱਥੇ ਹਸਪਤਾਲ ਦੇ ਵਿੱਚ ਇੱਕੋ ਛੱਤ ਦੇ ਥੱਲੇ ਸਾਰੇ ਇਲਾਜ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਖੂਨ ਦੇ ਟੈਸਟ, ਸਾਰੇ ਹੋਰ ਵੀ ਬਹੁਤ ਵੱਡੇ ਵੱਡੇ ਡਾਕਟਰ ਇੱਥੇ ਆ ਕੇ ਬਹਿੰਦੇ ਨੇ, ਇਲਾਜ ਕਰਦੇ ਨੇ, ਬਿਲਕੁਲ ਲਾਗਤ ਮੁੱਲ ਦੇ ਨਾਲ। ਇੱਥੇ ਦਾਤਾ ਬੰਦੀ ਛੋੜ ਪਬਲਿਕ ਸਕੂਲ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਵੀ ਔਰ ਦੁਨਿਆਵੀ ਵੀ। ਇੱਥੇ ਹੀ ਪਿਆਰਿਓ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਗੱਡੀ ਬਣਾਈ, ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਜਿਸ ਟਿਫਨ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ ਨਿਆਣਿਆਂ ਨੇ, ਬੱਚਿਆਂ ਨੇ ਧੱਕੇ ਮਾਰ-ਮਾਰ ਕੇ, ਅਸੀਂ ਇਦਾਂ ਨਹੀਂ ਕਰਨਾ, ਅਸੀਂ ਮਾਪਿਆਂ ਦਾ ਸਤਿਕਾਰ ਕਰਨਾ, ਪਰ ਜਿਨ੍ਹਾਂ ਨੇ ਅਣਜਾਣਪੁਣੇ 'ਚ ਇਦਾਂ ਕੀਤਾ, ਉਹ ਬਜ਼ੁਰਗਾਂ ਦੇ ਘਰਾਂ ਦੇ ਵਿੱਚ ਵੀ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਪਹੁੰਚਾਇਆ ਜਾਂਦਾ ਹੈ। ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ ਹੈ। ਨਾਲ ਪਿਆਰਿਓ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ। ਇਸ ਤੋਂ ਇਲਾਵਾ ਜੀ ਦੇ ਪ੍ਰਵਾਨ ਪਾਰਕ ਦੀ ਸੇਵਾ, ਵੱਡਾ ਹਾਲ ਬਣ ਰਿਹਾ, ਸਰਾਂ ਬਣ ਰਹੀ ਹੈ, ਗੁਰਦੁਆਰਾ ਸਾਹਿਬ ਬਣ ਰਿਹਾ। ਇਹ ਜੋ ਕਿਣਕਾ ਕਿਣਕਾ ਤੁਸੀਂ ਭੇਜਦੇ ਹੋ, ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਲੱਗਦੀ। ਮੈਂ ਸਭ ਨੂੰ ਬੇਨਤੀ ਕਰਦਾ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਟਰਸਟ ਨੂੰ ਹਰ ਮਹੀਨੇ ਭੇਜਣੀ। ਟੀਵੀ ਸਕਰੀਨ ਦੇ ਉੱਤੇ, ਮੋਬਾਈਲਾਂ ਦੀ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ, ਪੱਕੇ ਮਹੀਨਾਵਾਰੀ ਮੈਂਬਰ ਬਣ ਜਾਓ। ਇੰਨੀ ਸੇਵਾ ਅਸੀਂ ਭੇਜਣੀ ਹਰ ਮਹੀਨੇ, ਤਾਂ ਜੋ 113 ਯੂਨਿਟ ਜਿਹੜੇ ਮੈਂ ਕਹਿੰਦਾ, ਇਸ ਤੋਂ ਡਬਲ ਟ੍ਰਿਪਲ ਕੰਮ ਹੋ ਜੇ, ਗੁਰੂ ਸੇਵਾ ਲਵੇ। ਤੇ ਬਾਕੀ ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਸਾਥ ਦੇਣਾ। ਇੱਕ ਦਿਨ ਦਾ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਦੇ ਲੰਗਰ ਦੀ ਸੇਵਾ ਲੈਣੀ ਚਾਹੇ ਕੋਈ ਪ੍ਰੇਮੀ, ਫ੍ਰੀ ਟਿਫਨ ਸੇਵਾ ਦੇ ਵਿੱਚ ਹਿੱਸਾ ਪਾਉਣਾ ਚਾਹੁੰਦਾ ਹੋਵੇ ਕਿ ਇੱਕ ਪਰਿਵਾਰ ਦੀ, 2 ਪਰਿਵਾਰਾਂ ਦੀ ਮਹੀਨੇ ਦੀ ਮੇਰੀ ਸੇਵਾ ਹੈ, ਜਾਂ ਵਿਧਵਾ ਬੀਬੀਆਂ ਦੇ ਰਾਸ਼ਨ ਵਿੱਚ, ਜਾਂ ਕਿਸੇ ਵੀ ਕਾਰਜ ਵਿੱਚ ਤੁਸੀਂ ਸੇਵਾ ਪਾਉਣੀ ਚਾਹੁੰਦੇ ਹੋਵੋ, ਨੰਬਰ ਜਿਹੜੇ ਟੀਵੀ ਸਕਰੀਨ ਤੇ ਚੱਲਦੇ ਨੇ ਉਹਨਾਂ ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ। ਬਾਕੀ ਸਾਡੀ ਵੈਬਸਾਈਟ ਹੈ bhaiamandeepsinghji.com, ਇਹ www.bhaiamandeepsinghji.com। ਇਸ ਵੈਬਸਾਈਟ ਤੇ ਜਾ ਕੇ ਸਾਰੀ ਤੁਸੀਂ ਡਿਟੇਲ ਲੈ ਸਕਦੇ ਹੋ। ਗੁਰੂ ਮਿਹਰ ਕਰੇ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ, ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ
2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ
ਸਾਥ ਦਿਓਗੇ। ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਬੇਨਤੀ ਸੁਣਿਓ ਵੀ, ਸ਼ੇਅਰ ਵੀ ਕਰਿਓ ਔਰ ਇਹਨੂੰ ਮੰਨਿਓ ਵੀ ਜ਼ਰੂਰ। ਦਾਸ ਦੀ ਪਹਿਲੀ ਕਿਤਾਬ ਸਭ ਨੂੰ ਪਤਾ ਹੈ ਆਈ ਸੀ, ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਉਸ ਤੋਂ ਬਾਅਦ ਪਿਤਾ ਜੀ ਨੇ ਕਿਰਪਾ ਕੀਤੀ, ਇਹ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ। ਤੀਸਰੀ ਕਿਤਾਬ ਆਈ ਪ੍ਰੇਰਨਾਦਾਇਕ ਅਨਮੋਲ ਬਚਨ। ਔਰ ਚੌਥੀ ਕਿਤਾਬ ਕੁਦਰਤ ਕੇ ਸਭ ਬੰਦੇ। ਇਹ 4 ਕਿਤਾਬਾਂ ਬਾਪੂ ਜੀ ਨੇ ਲਿਖਵਾਈਆਂ ਸੇਵਾ ਲਈ। ਔਰ ਇਹਨਾਂ ਕਿਤਾਬਾਂ ਦਾ ਇੱਕੋ ਇੱਕ ਮੋਟਿਵ ਸੀ ਮੇਰੇ ਲਿਖਣ ਦਾ ਕਿ ਜਿਹੜਾ ਵੀ ਇਹ ਕਿਤਾਬਾਂ ਨੂੰ ਪੜ੍ਹੇ ਉਹ ਪੱਕਾ ਗੁਰੂ ਘਰ ਦੇ ਨਾਲ ਜੁੜ ਜਾਵੇ ਔਰ ਉਹਨੂੰ ਇੰਨਾ ਜੋ ਅੰਦਰ ਉਹਦੇ ਸ਼ਰਧਾ ਦਾ ਖਾਨਾ ਉੱਚਾ ਹੋ ਜੇ ਕਿ ਭਾਵੇਂ ਉਹਦੇ ਸਾਹਮਣੇ ਕੋਈ ਸੋਨੇ ਦਾ ਵੀ ਬਣ ਕੇ ਆ ਜੀ, ਉਹਨੂੰ ਦੂਰੋਂ ਮੱਥਾ ਟੇਕੇ, ਬਈ ਗੁਰੂ ਹੋਏਗਾ, ਆਪਣੇ ਘਰ ਹੋਏਗਾ, ਰਾਜੀ ਰਹੋ। ਪਰ ਮੇਰੇ ਲਈ ਮੇਰਾ ਸਤਿਗੁਰੂ ਗੁਰੂ ਰਾਮਦਾਸ ਹੈ, ਗੁਰੂ ਨਾਨਕ ਹੈ, ਕਲਗੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਹੈ। ਅਤੇ ਇਹ ਕਿਤਾਬਾਂ ਜਦੋਂ ਸੰਗਤ ਦੇ ਰੂਬਰੂ ਅਸੀਂ ਕੀਤੀਆਂ ਔਰ ਇਹਨਾਂ ਸੰਗਤਾਂ ਨੇ ਲਾਭ ਲਿਆ। ਇਹ ਜਿਹੜਾ ਪ੍ਰੇਰਨਾਦਾਇਕ ਅਨਮੋਲ ਬਚਨ, ਇੱਥੋਂ ਤੱਕ ਸਾਨੂੰ ਸੰਗਤਾਂ ਦੇ ਸੁਨੇਹੇ ਆਉਣੇ ਸ਼ੁਰੂ ਹੋਏ ਕਿ ਜਦੋਂ ਅਸੀਂ ਕੋਈ ਵੀ ਬਚਨ ਪੜ੍ਹਦੇ ਹਾਂ ਇੱਦਾਂ ਲੱਗਦਾ ਜਿਵੇਂ ਸਾਡੇ ਬਾਬਤ ਹੀ ਗੱਲ ਹੋ ਰਹੀ ਹੈ। ਇਹ ਮੇਰੀ ਬੇਨਤੀ ਹੈ। 4 ਕਿਤਾਬਾਂ ਨੇ। ਇਸ ਤੋਂ ਇਲਾਵਾ ਇਹ ਜਿਹੜੀ ਚਿੱਪ ਹੈ ਜਿਹਦੇ ਵਿੱਚ ਗੁਰਮੰਤਰ ਦਾ ਜਾਪ ਹੈ, ਮੂਲ ਮੰਤਰ ਦਾ ਜਾਪ, ਜੋ ਅਸੀਂ ਕੀਰਤਨ ਵਿੱਚ ਰੋਜ਼ ਜਾਪ ਕਰਦੇ ਹਾਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਇਹ ਵੀ ਜਾਪ ਹੈ। ਔਰ ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਚੌਥਾ ਵੋਲੀਅਮ ਹੈ ਪੈਨ ਡਰਾਈਵ ਦਾ, ਜੋ 40 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਹੋਇਆ ਸੀ। ਇਹਦੇ ਵਿੱਚ 40 ਦਿਨਾਂ ਦੇ ਅੰਮ੍ਰਿਤ ਵੇਲਿਆਂ ਦੇ ਸਮਾਗਮਾਂ ਦੇ ਕੀਰਤਨ ਨੇ, ਤਕਰੀਬਨ 75-80 ਘੰਟੇ ਦਾ ਕੀਰਤਨ ਇਹਦੇ ਵਿੱਚ ਮੌਜੂਦ ਹੈ। ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਾ ਕਿ ਜਦੋਂ ਵੀ ਤੁਹਾਡੇ ਘਰਾਂ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਆਵੇ, ਜਿੱਥੇ ਮਠਿਆਈਆਂ ਵੰਡਦੇ ਹੋ, ਜਿੱਥੇ ਹੋਰ ਚੀਜ਼ਾਂ ਵੰਡਦੇ ਹੋ, ਉੱਥੇ ਗੁਰਮਤ ਦੀਆਂ ਕਿਤਾਬਾਂ ਜ਼ਰੂਰ ਵੰਡਿਆ ਕਰੋ ਤਾਂ ਜੋ ਸਿੱਖੀ ਦਾ ਪ੍ਰਚਾਰ ਹੋਰ ਫੈਲੇ। ਇਹ ਜਿਹੜੀਆਂ ਚਿੱਪਾਂ ਤੁਸੀਂ ਵੇਖੀਆਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਆਪਣੇ ਹਰ ਕਮਰੇ ਦੇ ਵਿੱਚ ਇਹ ਚਿੱਪ ਜ਼ਰੂਰ ਲਗਾਓ ਤਾਂ ਜੋ ਤੁਹਾਡੇ ਕਮਰਿਆਂ ਦੀ ਵਾਈਬ੍ਰੇਸ਼ਨ ਗੁਰੂ ਘਰ ਨਾਲ ਜੁੜਨ ਵਾਲੀ ਬਣੇ, ਘਰਾਂ 'ਚੋਂ ਕਲਾ ਕਲੇਸ਼ ਨਿਕਲੇ। ਔਰ ਇਹ ਸਾਰੀਆਂ ਚੀਜ਼ਾਂ ਮੰਗਵਾਉਣ ਦੇ ਲਈ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ 98759 09004 9875909004। ਇਹ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਚਿੱਪਾਂ ਵੀ, ਭਾਵੇਂ ਪੈਨ ਡਰਾਈਵ ਵੀ ਅਤੇ ਭਾਵੇਂ ਕਿਤਾਬਾਂ ਵੀ, ਇਹ ਸਾਰੀਆਂ ਚੀਜ਼ਾਂ ਤੁਸੀਂ ਮੰਗਵਾ ਸਕਦੇ ਹੋ। ਪਰ ਭੁੱਲਣਾ ਨਹੀਂ, ਜਦੋਂ ਵੀ ਕੋਈ ਖੁਸ਼ੀ ਦਾ ਦਿਨ ਆਵੇ, ਮਠਿਆਈਆਂ ਦੇ ਨਾਲ ਨਾਲ ਆਹ ਚੀਜ਼ਾਂ ਗੁਰੂ ਘਰ ਨਾਲ ਜੁੜਨ ਅਤੇ ਜੋੜਨ ਵਾਲੀਆਂ ਜ਼ਰੂਰ ਵੰਡੋ ਤਾਂ ਜੋ ਤੁਹਾਡੇ ਬੱਚਿਆਂ ਨੂੰ ਹੋਰ ਬਰਕਤ ਗੁਰੂ ਰਾਮਦਾਸ ਪਾਉਣ, ਤਾਂ ਜੋ ਹੋਰ ਸਿੱਖੀ ਘਰ ਘਰ ਦੇ ਵਿੱਚ ਫੈਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।